ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदाबर्स मैं हाँ तुहाडी होस्ट नीलम कौर मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच बहुत शुक्रिया जी। डॉक्टर साहब आज 19 सितंबर 2019 5 असो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਜੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ। ਜਿਸ ਤਰ੍ਹਾਂ ਕਿ ਜਲ ਰਿਹਾ ਕਸ਼ਮੀਰ, ਖੁੱਲੀ ਜੇਲ੍ਹ ਬਣਿਆ ਕਸ਼ਮੀਰ, ਨਰਕ ਬਣਾਇਆ ਗਿਆ ਹੈ ਜਿਸ ਤਰ੍ਹਾਂ ਕਿ ਕਸ਼ਮੀਰ ਨੂੰ। ਸੋ ਅੱਜ 47ਵਾਂ ਦਿਨ ਹੈ ਕਿ ਉਸ ਉੱਪਰ ਕਰਫਿਊ ਲੱਗਿਆ ਹੋਇਆ ਹੈ। ਇਸ ਉੱਪਰ ਆਪਾਂ ਅੱਜ ਵੀ ਸਾਡਾ ਜੋ ਪਹਿਲਾ ਅਹਿਮ ਇਸ਼ੂ ਹੋਏਗਾ ਉਹ ਕਸ਼ਮੀਰ ਮੁੱਦੇ ਤੇ ਹੋਏਗਾ। ਵਿਚਾਰ ਚਰਚਾਵਾਂ ਇਸੇ ਵਿਸ਼ੇ ਤੇ ਹੋਣਗੀਆਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅੱਜ ਕਸ਼ਮੀਰ ਵਾਦੀ ਦੇ ਵਿੱਚ ਭਾਰਤੀ ਜ਼ੁਲਮਾਂ ਦੀ ਸ਼ੁਰੂਆਤ ਦਾ ਜਿਹੜੇ ਕਿ 5 ਅਗਸਤ ਤੋਂ ਬਾਅਦ ਬੇਸ਼ੱਕ ਆਰਟੀਕਲ 370 ਦੀ ਐਬਰੋਗੇਸ਼ਨ ਨਾਲ ਸ਼ੁਰੂ ਹੋਏ, ਭਾਵੇਂ ਕਿ ਪਿਛਲੀਆਂ 4 ਦਹਾਈਆਂ ਤੋਂ ਜ਼ੁਲਮ ਉੱਥੇ ਚੱਲ ਰਿਹਾ ਸੀ, 7 ਲੱਖ ਤੋਂ ਜ਼ਿਆਦਾ ਫੌਜ ਜੀ। ਲੇਕਿਨ ਜਿਵੇਂ ਸਾਰੀ ਦੁਨੀਆ ਤੋਂ ਕਸ਼ਮੀਰ ਵਾਦੀ ਨੂੰ ਕੱਟ ਆਫ ਕਰਕੇ ਲੋਕਾਂ ਦੀ ਆਪਸੀ ਕਮਿਊਨੀਕੇਸ਼ਨ ਬਲੌਕ, ਉਹਨਾਂ ਦੇ ਹਸਪਤਾਲਾਂ ਤੱਕ ਐਕਸੈਸ ਬਲੌਕ, ਮਜ਼ਹਬੀ ਫੇਥ ਤਾਂ ਮਸੀਤਾਂ ਵੱਡੀਆਂ ਉਹਨਾਂ ਨੂੰ ਤਾਲੇ ਲੱਗੇ ਹੋਏ ਨੇ, 6 ਹਫ਼ਤੇ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ ਜੀ। ਲੇਕਿਨ ਜਿਸ ਧੜੱਲੇ ਦੇ ਨਾਲ ਭਾਰਤੀ ਹਾਕਮ ਉੱਥੇ ਬੈਠੇ ਔਰ ਉਹਨਾਂ ਦੇ ਬਾਹਰ ਬੈਠੇ ਐਂਬੈਸਡਰ ਉਹ ਝੂਠ ਬੋਲਦੇ ਨੇ, ਡਟ ਕੇ ਝੂਠ ਬੋਲ ਰਹੇ ਨੇ, ਬੇਸ਼ਰਮੀ ਦੇ ਨਾਲ ਝੂਠ ਬੋਲ ਰਹੇ ਨੇ, ਉਹਦੀਆਂ 2 ਉਦਾਹਰਨਾਂ ਅੱਜ ਪ੍ਰਧਾਨ ਮੰਤਰੀ ਮੋਦੀ, ਕਾਤਲ ਮੋਦੀ, ਸੀਰੀਅਲ ਕਿਲਰ ਅਮਿਤ ਸ਼ਾਹ ਔਰ ਮੋਦੀ ਦੀ ਜੋੜੀ, ਉਹ ਨਾਸਿਕ ਮਹਾਰਾਸ਼ਟਰ ਦੇ ਵਿੱਚ ਜਿੱਥੇ ਕਿ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਨੇ, ਉੱਥੇ ਬੜੀ ਬੇਹਯਾਈ ਦੇ ਨਾਲ ਜਿਹੜੀ ਉਹਨਾਂ ਦੇ ਮੀਡੀਆ ਦੀ PTI ਦੀ ਮੇਨ ਖਬਰ ਹੈ, ਵੀ ਹੈਵ ਟੂ ਹਗ ਈਚ ਕਸ਼ਮੀਰੀ ਕ੍ਰੀਏਟ ਨਿਊ ਪੈਰਾਡਾਈਜ਼, ਕਿ ਅਸੀਂ ਹਰ ਕਸ਼ਮੀਰੀ ਨੂੰ ਆਪਣੇ ਗਲ ਨਾਲ ਲਾਵਾਂਗੇ ਔਰ ਕਸ਼ਮੀਰ ਨੂੰ ਹੁਣ ਅਸੀਂ ਜੰਨਤ ਬਣਾ ਦੇਵਾਂਗੇ। ਇਹ ਪਹਿਲਾਂ ਨਰਕ ਸੀ ਬਣਿਆ ਹੋਇਆ, ਹੁਣ ਅਸੀਂ ਇਹਨੂੰ ਸਵਰਗ ਬਣਾਉਣ ਜਾ ਰਹੇ ਹਾਂ, ਜੰਨਤ ਬਣਾਉਣ ਜਾ ਰਹੇ ਹਾਂ। ਔਰ ਜਦੋਂ ਉਹ ਉੱਥੇ ਇਸ ਝੂਠ ਦੀ ਸਿਖਰ ਨੂੰ ਛੋਹ ਰਿਹਾ, ਉਹਨਾਂ ਦਾ ਐਂਬੈਸਡਰ ਅਮਰੀਕਾ ਦੇ ਵਿੱਚ ਹਰਸ਼ਵਰਧਨ ਸ਼੍ਰਿੰਗਲਾ, ਜਿਹੜਾ ਨਿਊਯਾਰਕ ਟਾਈਮਜ਼ ਦੇ ਵਿੱਚ ਓਪੀਨੀਅਨ ਜਿਹੜਾ ਪੇਜ ਦੇ ਉੱਤੇ ਆਪਣਾ ਓਪੀਨੀਅਨ ਕਾਲਮ ਲਿਖ ਰਿਹਾ, ਇੰਡੀਆ ਇਜ਼ ਬਿਲਡਿੰਗ ਏ ਮੋਰ ਪ੍ਰੋਸਪਰਸ ਕਸ਼ਮੀਰ, ਕਿ ਭਾਰਤ ਜਿਹੜਾ ਹੈ ਹੋਰ ਵੀ ਖੁਸ਼ਹਾਲ ਕਸ਼ਮੀਰ ਬਣਾਉਣ ਜਾ ਰਿਹਾ। ਸੋ ਦੋਨੋਂ ਹੀ, ਕਿਉਂਕਿ ਇਹਨਾਂ ਨੇ ਸਾਈਮਲਟੇਨੀਅਸਲੀ ਜਿਹੜਾ ਹੈ ਉਹ ਦੋਨੋਂ, ਇੱਕ ਪਾਸੇ ਨਿਊਯਾਰਕ ਟਾਈਮਜ਼ ਹੈ ਉੱਥੇ ਉਹ ਕਰ ਰਿਹਾ, ਕਿਉਂਕਿ ਇਹ ਜਿਹੜੀਆਂ ਐਂਬੈਸਡਰ ਜਾਂ ਹਾਈ ਕਮਿਸ਼ਨਰ ਹੁੰਦੇ ਨੇ ਇਹ ਤਾਂ HMV ਹੁੰਦੇ ਨੇ, ਹਿਸ ਮਾਸਟਰਸ ਵੌਇਸ, ਕੁੱਤੇ ਹੁੰਦੇ ਨੇ, ਜਿਵੇਂ HMV ਰਿਕਾਰਡਸ ਤੇ ਕੁੱਤਿਆਂ ਦੀ ਫੋਟੋ ਹੁੰਦੀ ਹੈ। ਇਹਨਾਂ ਨੂੰ ਜੋ ਬਰੀਫਿੰਗ ਕੀਤੀ ਜਾਂਦੀ ਹੈ ਉਹੀ ਇਹਨਾਂ ਨੇ ਬਾਹਰ ਜਿਹੜਾ ਸੌਦਾ ਵੇਚਣਾ ਹੁੰਦਾ ਹੈ। ਔਰ ਟਾਈਮਿੰਗ, ਕਿਉਂਕਿ ਜ਼ਾਹਰ ਹੈ ਕਿ ਨਿਊਯਾਰਕ ਟਾਈਮਜ਼ ਨੇ ਕੁਝ ਦਿਨ ਪਹਿਲਾਂ ਇਮਰਾਨ ਖਾਨ ਹੋਰਾਂ ਦਾ ਓਪੀਨੀਅਨ ਪੀਸ ਛਾਪਿਆ ਸੀ, ਸੋ ਉਸ ਤੋਂ ਇਹਨਾਂ ਨੇ ਜਿਹੜਾ ਕਿਹਾ ਹੋਏਗਾ, ਔਰ ਹਮੇਸ਼ਾ ਮੀਡੀਆ ਦਾ ਹੁੰਦਾ ਹੈ ਕਿ ਜੀ ਇਕੁਅਲ ਸਪੇਸ ਫॉर ਐਵਰੀਬਾਡੀ। ਸੋ ਇਮਰਾਨ ਖਾਨ ਨੇ ਤਾਂ ਬਿਲਕੁਲ ਫੈਕਟਸ ਤੇ ਬੇਸਡ ਕਿ ਭਾਰਤ ਦੀ ਹਕੂਮਤ ਅੱਜ ਕਿਵੇਂ ਨਾਜ਼ੀ ਤਰਜ਼ ਦੀ ਹਕੂਮਤ ਹੈ, ਔਰ ਲਾਈਟਰ ਵੇਨ 'ਚ ਜੇ ਕਹਿਣਾ ਹੋਏ, ਅੱਜ ਕਿਸੇ ਦਾ ਸੋਸ਼ਲ ਮੀਡੀਆ ਤੇ ਕਮੈਂਟ ਸੀ
ਕਿ ਹਿਟਲਰ ਨੇ ਲੋਕਾਂ ਨੂੰ ਦੱਸਿਆ ਹੀ ਨਹੀਂ ਕਿ ਮੇਰਾ ਪੋਤਾ ਗੁਜਰਾਤ ਦੇ ਵਿੱਚ ਚਾਹ ਵੇਚਦਾ ਹੈ। ਸੋ ਇਹ ਗੱਲ ਆਪਣੇ ਆਪ 'ਚ ਸਾਬਤ ਕਰਦੀ ਹੈ। ਹੁਣ ਪੋਤੇ ਤੇ ਦਾਦੇ ਦੇ ਵਿੱਚ ਆਲਮੋਸਟ 50 ਸਾਲ ਦਾ ਹੀ ਫਰਕ ਹੁੰਦਾ ਹੈ, 50-60 ਸਾਲ ਦੀ ਇੱਕ ਜਨਰੇਸ਼ਨ ਦਾ। ਜੀ ਸੋ ਉਸ ਲਿਹਾਜ਼ ਨਾਲ ਤਾਂ ਉਹਦਾ ਪੋਤਾ ਲੱਗਾ, ਕਹਿੰਦਾ ਹਿਟਲਰ ਨੇ ਦੱਸਿਆ ਹੀ ਨਹੀਂ ਲੋਕਾਂ ਨੂੰ ਕਿ ਮੇਰਾ ਪੋਤਾ ਉੱਥੇ ਚਾਹ ਵੇਚਦਾ ਹੈ, ਕਿ ਉਹਨੇ ਅਲਟੀਮੇਟਲੀ ਮੇਰੇ ਹੀ ਫੁੱਟਸਟੈਪਸ ਦੇ ਉੱਤੇ ਤੁਰਨਾ ਹੈ ਔਰ ਮੇਰੇ ਸ਼ੂਜ਼ ਦੇ ਵਿੱਚ ਉਹਨੇ ਆਪਣੇ ਪੈਰ ਪਾਉਣੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਹੋਰਾਂ ਨੇ ਜੋ ਪ੍ਰੈਜੈਂਟੇਸ਼ਨ ਦਿੱਤੀ ਕਸ਼ਮੀਰ ਦਾ ਕੇਸ ਜੀ ਆਰਟੀਕਲ 370, ਜਿਹਨੂੰ ਬੇਸ਼ੱਕ ਪਾਕਿਸਤਾਨ ਨੇ ਕਦੇ ਆਫੀਸ਼ੀਅਲ ਮਾਨਤਾ ਨਹੀਂ ਦਿੱਤੀ, ਕਿਉਂਕਿ ਪਾਕਿਸਤਾਨ ਦੇ ਲਈ ਤਾਂ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਜਿਨ੍ਹਾਂ ਦੇ ਵਿੱਚ ਰਾਏਸ਼ੁਮਾਰੀ ਦੀ ਗੱਲ ਹੈ, ਪਰ ਫਿਰ ਵੀ ਜਿਹੜਾ ਥੋੜਾ ਬਹੁਤ ਸਾਈਕੋਲੋਜੀਕਲ, ਜਿਹਨੂੰ ਉੱਥੋਂ ਦੇ ਕਿਸੇ ਕਸ਼ਮੀਰੀ ਲੜਕੇ ਨੇ ਕਿਹਾ ਸੀ ਕਿ ਇਟ ਵਾਸ ਲਾਈਕ ਅ ਫਿਗ ਲੀਫ, ਜੀ ਕਿ ਘੱਟੋ ਘੱਟ ਜਿਹੜਾ ਭਾਰਤ ਦਾ ਕਸ਼ਮੀਰ ਨਾਲ ਇਲਹਾਕ ਜਿਹੜਾ ਕਿ ਇਹਨਾਂ ਨੇ ਐਕਸੈਸ਼ਨ ਡਾਕੂਮੈਂਟ ਨੂੰ ਆਧਾਰ ਬਣਾ ਕੇ ਕੀਤਾ ਔਰ ਉਹ ਜਿਹੜਾ ਕਿ ਬਹੁਤਾ ਐਕਸੈਸ਼ਨ ਡਾਕੂਮੈਂਟ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਨੇ, ਪਰ ਫਿਰ ਵੀ ਇਹ ਉਹ ਸੀ ਕਿ ਜਿਹਦੇ ਨਾਲ ਤੁਸੀਂ ਜੈਤੂਨ ਦੇ ਪੱਤੇ ਨਾਲ ਆਪਣਾ ਨੰਗੇਜ਼ ਟੱਕਿਆ ਹੋਇਆ ਵੀ ਉਹਨਾਂ ਨੇ ਇਹ ਫਿਗ ਲੀਫ ਵੀ ਲਾ ਕੇ ਜਿਹੜਾ ਸਾਨੂੰ ਥੋੜਾ ਬਹੁਤ ਸਾਈਕੋਲੋਜੀਕਲ ਤਹਫੁਜ਼ ਸੀ ਉਸ ਨੂੰ ਵੀ ਇਹਨਾਂ ਨੇ ਖਤਮ ਕਰ ਦਿੱਤਾ। ਸੋ ਕੁੱਲ ਮਿਲਾ ਕੇ ਉਹਨਾਂ ਦੀ ਨੀਤੀ, ਲੇਕਿਨ ਜ਼ੁਲਮ ਕਰਨ ਵਾਲਾ ਜੇ ਇਸ ਹੱਦ ਤੱਕ ਜਾਏ ਕਿ ਉਹ ਇਹ ਕਹੇ ਕਿ ਜਿਹਦੇ ਤੇ ਜ਼ੁਲਮ ਕਰ ਰਿਹਾ ਵੀ ਉਹ ਤਾਂ ਖੁਸ਼ੀਆਂ ਮਨਾ ਰਹੇ ਨੇ, ਜੀ ਉਹ ਤਾਂ ਨੱਚ ਰਹੇ ਨੇ, ਇਹ ਤਾਂ ਮੈਜੋਰਟੀ ਆਫ ਕਸ਼ਮੀਰੀਜ਼ ਐਗਰੀ ਵਿਦ ਅਸ, ਉੱਥੇ ਤਾਂ ਇੱਕ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ, ਤੇ ਫਿਰ ਕਹਿਣ ਕਿ ਜੀ ਅਸੀਂ ਤਾਂ ਹੁਣ ਇਹਨੂੰ ਜੰਨਤ ਬਣਾ ਦੇਣਾ ਹੈ, ਅਸੀਂ ਐਸੀ ਇਕਨੋਮਿਕਲ ਪ੍ਰੋਸਪੈਰਿਟੀ ਲਿਆਣੀ ਹੈ, ਜਿਸ ਬਾਰੇ ਉਹਨਾਂ ਦਾ ਗਵਰਨਰ ਜੰਮੂ ਕਸ਼ਮੀਰ ਦਾ ਮਲਕ ਕੱਲ ਕਹਿ ਰਿਹਾ ਸੀ ਕਿ ਜੀ ਜਿਹੜੇ ਲਾਈਨ ਆਫ ਕੰਟਰੋਲ ਦੇ ਪਾਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਬੈਠੇ ਲੋਕ ਨੇ ਉਹ ਵੀ ਭੱਜ ਕੇ ਲਾਈਨ ਆਫ ਕੰਟਰੋਲ ਕ੍ਰਾਸ ਕਰਨਗੇ ਕਿ ਜੀ ਅਸੀਂ ਇਸ ਖੁਸ਼ਹਾਲ ਕਸ਼ਮੀਰ ਦੇ ਵਿੱਚ ਆਣੇ। ਸੋ ਪਹਿਲਾਂ ਮੈਂ ਇਹ ਜਿਹੜਾ ਇਹਨਾਂ ਦਾ ਵੱਡਾ ਜਮੂਰਾ ਹੈ ਕਾਤਲਾਂ ਦਾ ਸਰਦਾਰ ਮੋਦੀ, ਇਸ ਦੇ ਬਿਆਨ ਦੀ ਪਹਿਲਾਂ ਮੈਂ ਗੱਲ ਕਰਾਂ। ਉਹਨੇ ਜਿਹੜਾ ਬਲੇਮਿੰਗ ਦਾ ਕਾਂਗਰਸ ਫॉर ਪਲਾਈਟ ਆਫ ਕਸ਼ਮੀਰੀਜ਼ ਫॉर ਡੈਕੇਡਸ, Prime Minister Modi on Thursday called for hugging each Kashmiri and creating a new paradise in the valley. ਵੈਸੇ ਨੂੰ ਪਾਰਲੀਮੈਂਟ 'ਚ ਕਾਂਗਰਸ ਲੀਡਰ ਨੇ ਕਿਹਾ ਸੀ ਕਿ ਜਦੋਂ ਤੂੰ 70 ਸਾਲ ਤੋਂ ਕਾਂਗਰਸ ਨੂੰ ਬਲੇਮ ਕਰ ਰਿਹਾ ਹੁੰਦਾ ਹੈ, ਤੈਨੂੰ ਇਹ ਭੁੱਲ ਜਾਂਦਾ ਹੈ ਕਿ ਇਸ ਪੀਰੀਅਡ ਦੇ ਵਿੱਚ 5 ਸਾਲ ਵਾਜਪਾਈ ਵੀ ਪ੍ਰਧਾਨ ਮੰਤਰੀ ਰਿਹਾ, 1.5 ਸਾਲ ਵੀ ਪ੍ਰਧਾਨ ਮੰਤਰੀ ਰਿਹਾ, ਤੂੰ ਵੀ 5 ਸਾਲ ਰਿਹਾ। ਸੋ ਘੱਟੋ ਘੱਟ ਜੇ ਹਿਸਾਬ ਤੂੰ ਆਪ ਨਹੀਂ ਪੜਿਆ ਹੋਇਆ ਵੀ ਸਕੂਲ ਤਾਂ ਤੂੰ ਗਿਆ ਨਹੀਂ, ਵੇਚੀ ਚਾਹ ਹੀ ਹੈ, ਤੇ ਘੱਟੋ ਘੱਟ ਕਿਸੇ ਤੋਂ ਪੁੱਛ ਲਿਆ ਕਰਕੇ 72 ਚੋਂ ਕਿੰਨੇ ਸਾਲ ਮਾਈਨਸ ਕਰ ਦਈਏ ਜਿੰਨੇ ਕਿ ਤੂੰ ਔਰ ਤੁਹਾਡੀ ਪਾਰਟੀ ਜਿਹੜੀ ਹੈ ਬੀਜੇਪੀ ਹਕੂਮਤ 'ਚ ਰਹੀ। ਪਰ ਉਹ ਕਹਿ ਰਿਹਾ ਜੀ ਹਰ ਚੀਜ਼ ਲਈ ਕਾਂਗਰਸ ਜ਼ਿੰਮੇਵਾਰ ਸੀ, ਔਰ ਉਹਨੇ ਮੋਦੀ ਨੇ ਕਿਹਾ ਕਿ ਲੋਟ ਆਫ ਐਫਰਟਸ ਆਰ ਬੀਇੰਗ ਮੇਡ ਫਰਮ ਅਕ੍ਰੋਸ ਦਾ ਬਾਰਡਰ ਟੂ ਫੋਮੈਟ ਵਾਇਲੈਂਸ ਇਨ ਜੰਮੂ ਐਂਡ ਕਸ਼ਮੀਰ, ਕਿ ਜੀ ਉੱਥੋਂ ਬਾਰਡਰ ਦੇ ਪਾਰੋਂ ਬਹੁਤ ਯਤਨ ਹੋ ਰਹੇ ਨੇ ਕਿ ਜੀ ਇੱਥੇ ਵਾਇਲੈਂਸ ਹੋਏ। ਹਾਲਾਂਕਿ ਇਸ ਦੇ ਉਲਟ ਅਸੀਂ ਇਹ ਦੇਖਦੇ ਕਿ ਜੇ ਮੁਜ਼ੱਫਰਾਬਾਦ 'ਚ ਇਮਰਾਨ ਖਾਨ ਆਏ, ਲੋਕ ਹਜ਼ਾਰਾਂ ਦੀ ਗਿਣਤੀ 'ਚ ਨੇ, ਨੌਜਵਾਨ ਭੜਕੇ ਹੋਏ ਨੇ ਕਿ ਅਸੀਂ ਲਾਈਨ ਆਫ ਕੰਟਰੋਲ ਤੇ ਜਾਣਾ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਤੁਸੀਂ ਇੰਤਜ਼ਾਰ ਕਰੋ, 27 ਤਰੀਕ ਨੂੰ ਮੈਂ UN ਦੇ ਵਿੱਚ ਕੇਸ ਪ੍ਰੈਜ਼ੈਂਟ ਕਰਨਾ, ਜਦੋਂ ਮੈਂ ਵਾਪਸ ਆਇਆ ਫਿਰ ਮੈਂ ਤੁਹਾਨੂੰ ਦੱਸਾਂਗਾ ਵੀ ਕੀ ਕਰਨਾ। ਸੋ ਜ਼ਾਹਰ ਹੈ ਵੀ ਜੇ ਨੀਤੀ ਇਹ ਹੁੰਦੀ ਕਿ ਭਾਈ ਭੜਕਾਣਾ ਹੀ ਹੈ, ਉਹ ਮਾਰਚ ਕਰਦੇ, ਜ਼ਾਹਰ ਹੈ ਸੈਂਕੜੇ ਮਾਰੇ ਜਾਂਦੇ, ਪਰ ਫਿਰ ਇਹਨਾਂ ਤੋਂ ਉਹ ਸਾਰੀ ਸਿਚੁਏਸ਼ਨ ਕਿਵੇਂ ਸੰਭਾਲੀ ਜਾਂਦੀ ਇੰਡੀਆ ਤੋਂ। ਦੂਸਰਾ, ਕੱਲ ਜਦੋਂ ਕਿ ਉਹ ਤੁਰਕਮ ਬਾਰਡਰ ਦੇ ਉੱਤੇ ਜਿਹੜਾ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ, ਜਦੋਂ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਕੀ ਹੁਣ ਜੋ ਉੱਥੇ ਚੱਲ ਰਿਹਾ ਕਸ਼ਮੀਰੀਆਂ ਦੇ ਲਈ, ਜਿਹੜੇ ਪਾਕਿਸਤਾਨੀ ਬੇਚੈਨ ਨੇ ਕਿ ਉਹਨਾਂ ਦੇ ਲਈ ਉਹ ਜਾ ਕੇ ਉਹਨਾਂ ਦੇ ਦੁੱਖ ਵੰਡਾਣ, ਉਹਨਾਂ ਦੇ ਲਈ ਲੜਨ, ਉਹਨਾਂ ਦੇ ਲਈ ਖਲੋਣ, ਔਰ ਜਿਹੜਾ ਇਮੀਡੀਏਟ ਰਿਐਕਸ਼ਨ ਸੀ ਇਮਰਾਨ ਖਾਨ ਦਾ, ਉਹਨਾਂ ਨੇ ਕਿਹਾ ਵੀ ਜਿਹੜਾ ਵੀ ਪਾਕਿਸਤਾਨੀ ਅੱਜ ਕਸ਼ਮੀਰ ਦੇ ਵਿੱਚ ਜਾ ਕੇ ਕੋਈ ਲੜਨ ਜਾਂ ਦੂਸਰੀ ਗੱਲ ਕਰਦਾ ਹੈ, ਉਹ ਕਸ਼ਮੀਰੀਆਂ ਤੇ ਵੀ ਜ਼ੁਲਮ ਕਰ ਰਿਹਾ ਹੈ, ਉਹ ਪਾਕਿਸਤਾਨ ਦਾ ਵੀ ਦੁਸ਼ਮਣ ਹੈ। ਫਿਰ ਉਹਨਾਂ ਨੇ ਐਲੈਬੋਰੇਟ ਕੀਤਾ, ਕਿਉਂਕਿ ਜ਼ਾਹਰ ਹੈ ਕਿ ਜਿੱਥੇ ਮੁਲਕ ਦੇ ਵਿੱਚ ਇੱਕ ਸੈਕਸ਼ਨ ਇਸ ਵੇਲੇ ਐਸਾ ਹੈ ਜਿਹੜੇ ਕਹਿ ਰਹੇ ਨੇ ਜੀ ਇਮਰਾਨ ਖਾਨ ਬਿਨਾਂ ਦੇਰ ਕੀਤਿਆਂ ਜਿਹੜਾ ਉਹ ਜੰਗ ਦਾ ਐਲਾਨ ਕਰ ਦੇ, ਲੇਕਿਨ ਇਮਰਾਨ ਖਾਨ ਇੱਕ ਚੰਗੇ ਲੀਡਰ ਦੇ ਤੌਰ ਤੇ ਉਹ ਦੇਖ ਰਿਹਾ ਕਿ ਪਹਿਲਾਂ ਸਾਰੇ ਜਿਹੜੇ ਡਿਪਲੋਮੈਟਿਕ ਤੁਹਾਡੇ ਐਫਰਟ ਨੇ ਉਹ ਐਗਜ਼ੌਸਟ ਕਰਨੇ ਚਾਹੀਦੇ ਨੇ ਕਿ ਭਾਈ ਜੇ ਕੱਲ ਨੂੰ ਕੋਈ ਰੱਬ ਨਾ ਕਰੇ ਕੋਈ ਐਕਸਟ੍ਰੀਮ ਲਾਈਨ ਵੀ ਲੈਣੀ ਪੈਂਦੀ ਹੈ
ਤੇ ਦੁਨੀਆ ਦੀ ਕਚਹਿਰੀ ਦੇ ਵਿੱਚ ਜਿਹੜੀ ਇਹ ਗੱਲ ਪਹਿਲਾਂ ਸਾਫ਼ ਹੋਣੀ ਚਾਹੀਦੀ ਹੈ ਕਿ ਭਾਈ ਅਸੀਂ ਤੁਹਾਨੂੰ ਕੱਲੇ ਨੂੰ ਦੱਸਿਆ, ਜੀ ਅਸੀਂ ਸਭ ਦੇ ਨਾਲ ਜਿਹੜਾ ਹੈ ਉਹ ਆਪਣਾ ਦੁੱਖ ਵੰਡਾਇਆ, ਤੇ ਜੇ ਤੁਸੀਂ ਸਾਡੀ ਕੋਈ ਮਦਦ ਜਾਂ ਪੀੜ ਤੇ ਨਹੀਂ ਆਏ ਔਰ ਦੁਸ਼ਮਣ ਦੀ ਨੀਤੀ ਬਦ ਨੀਤੀ ਜਿਹੜੀ ਹੈ ਉਹ ਤਾਂ ਇਸ ਹੱਦ ਤੱਕ ਵਧੀ ਹੋਈ ਹੈ ਕਿ ਹੁਣ ਤੁਸੀਂ ਉਹਨਾਂ ਦੇ ਟੀਵੀ ਸ਼ੋਜ਼ ਦੇ ਉੱਤੇ ਜਾਂ ਉਹਨਾਂ ਦੇ ਜਿਹੜੇ ਬਿਠਾਏ ਹੋਏ ਨੇ ਪੇਡ ਏਜੰਟ ਜੀ ਸੋਸ਼ਲ ਮੀਡੀਆ ਤੇ, ਉਹ ਤਾਂ ਗਿਲਗਿਤ ਬਾਲਟਿਸਤਾਨ ਦੀ ਗੱਲ ਕਰਦੇ ਨੇ। ਉਹ ਤਾਂ ਇਹ ਕਹਿੰਦੇ ਨੇ ਜੀ ਬਸ ਆ ਇਧਰੋਂ ਕ੍ਰਾਸ ਕਰੋ, ਇੰਨੇ ਜਿਹੜਾ ਹੈ ਦੂਰ, ਇਹਨੂੰ ਲਾਓ। ਦੇ ਨਾਲ ਇਹ ਹੈ ਜੀ ਭਾਰਤ ਦਾ ਬਾਰਡਰ 7 ਹੋਰ ਮੁਲਕਾਂ ਨਾਲ ਲੱਗੇਗਾ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ ਖਤਮ ਹੋ ਜਾਏਗਾ, ਉਹਦੇ ਨਾਲ ਅਫਗਾਨਿਸਤਾਨ ਨਾਲ ਵੀ ਸਿੱਧਾ ਬਾਰਡਰ ਲੱਗ ਜਾਏਗਾ, ਸਾਨੂੰ ਈਰਾਨ ਰਾਹੀਂ ਚਾਬਹਾਰ ਰਾਹੀਂ ਉੱਥੇ ਜਾਣ ਦੀ ਲੋੜ ਨਹੀਂ। ਔਰ ਵੈਸੇ ਵੀ ਗਿਲਗਿਤ ਬਾਲਟਿਸਤਾਨ ਦੇ ਲੋਕ ਪਾਕਿਸਤਾਨ ਦੇ ਬਹੁਤ ਖਿਲਾਫ ਨੇ, ਜਿਵੇਂ ਉਹਨਾਂ ਦਾ ਪ੍ਰੋਪੇਗੈਂਡਾ, ਔਰ ਸਾਨੂੰ ਜਿਹੜਾ ਹੁਣ ਫੌਰਨ ਇਹ ਸਾਡੀ ਫੌਜ ਮਹਾਨ ਫੌਜ ਇਹ ਕਰਨ ਦੇ ਸਮਰੱਥ ਤੇ ਇਹ ਹੋਏ। ਹੁਣ ਜਿੱਥੇ ਇਹ ਮਾਹੌਲ ਇੱਕ ਪਾਸੇ ਬਣਾਇਆ ਹੋਏ, ਦੂਸਰੇ ਪਾਸੇ 80 ਲੱਖ ਬੇਗੁਨਾਹ ਲੋਕ ਉਸ ਖੁੱਲੀ ਜੇਲ੍ਹ ਦੇ ਵਿੱਚ ਜਿਹੜਾ ਉਹ ਡੱਕੇ ਹੋਣ, ਆਪਣਾ ਤੁਹਾਡਾ ਜਿਹੜੇ ਮੁਲਕ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਜਾਂ ਦੂਸਰੇ ਨੇ ਉਹਨਾਂ ਦੀ ਵੀ ਤੁਸੀਂ ਸਮੀਖਿਆ ਕਰ ਰਹੇ ਹੋ, ਖਾਸ ਤੌਰ ਤੇ ਫਾਈਨੈਂਸ਼ੀਅਲ ਇਕਨੋਮਿਕਲ ਤੁਹਾਡੀ ਕੀ ਸਿਚੁਏਸ਼ਨ ਹੈ। ਸੋ ਉਹਦੇ ਚ ਜਿਹੜਾ ਹੈ ਉਹ ਹਮੇਸ਼ਾ ਇੱਕ ਰਾਈਟ ਟਾਈਮ ਦੇ ਉੱਤੇ ਕੋਈ ਫੈਸਲਾ ਲੈਣਾ ਬਣਦਾ ਹੈ। ਔਰ ਇਮਰਾਨ ਖਾਨ ਹੋਰਾਂ ਨੇ ਜਦੋਂ ਇਸ ਨੂੰ ਜਿਹੜਾ ਉਹ ਡੀਟੇਲ ਚ ਬਿਆਨਿਆ ਉਸ ਸਵਾਲ ਨੂੰ, ਤੇ ਉਹਨਾਂ ਨੇ ਕਿਹਾ ਕਿ ਜੀ ਭਾਰਤ ਦਾ ਜ਼ੋਰ ਲੱਗਾ ਹੋਇਆ ਹੈ ਕਿ ਉਹ ਇਹ ਪ੍ਰਚਾਰ ਕਰਦੇ ਨੇ ਕਿ ਜੀ ਦਹਿਸ਼ਤਗਰਦੀ ਪਾਕਿਸਤਾਨ ਚੋਂ ਆਉਂਦੀ ਹੈ। 80 ਲੱਖ ਕਸ਼ਮੀਰ ਦੇ ਲੋਕ ਜਿਹੜੇ ਕਰਫਿਊ ਥੱਲੇ ਡੱਕੇ ਹੋਏ ਨੇ, ਉਹ ਆਪਣੀ ਲੜਾਈ ਲੜਨ ਦੇ ਵੀ ਸਮਰੱਥ ਨੇ। ਔਰ ਜੇ ਇਸ ਕਿਸਮ ਦੀ ਕੋਈ ਕਾਰਵਾਈ ਹੁੰਦੀ ਹੈ ਤੇ ਦੁਸ਼ਮਣ ਦੇ ਹੱਥ 'ਚ ਖੇਡਣਾ ਹੋਏਗਾ, ਤੇ ਕਸ਼ਮੀਰੀਆਂ ਦੀ ਜਿਹੜੀ ਸਟਰਗਲ ਹੈ ਉਹ ਸਿੱਧੀ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਕੇ ਇਹ ਦੁਸ਼ਮਣ ਨੂੰ ਫਾਇਦਾ ਪਹੁੰਚਾਉਣਾ ਹੋਏਗਾ। ਸੋ ਮੈਂ ਸਮਝਦਾ ਹਾਲਾਂ ਕੁਛ ਨੂੰ ਇਹ ਗੱਲ ਬਹੁਤੀ ਸ਼ਾਇਦ ਆਸਾਨੀ ਨਾਲ ਸਵਾਲੋ ਨਾ ਹੋਏ, ਪਰ ਡਿਪਲੋਮੇਸੀ ਦੀ ਦੁਨੀਆ 'ਚ ਵੀ ਹਮੇਸ਼ਾ ਜੋ ਤੁਸੀਂ ਕਹਿੰਦੇ ਹੋ ਉਹ ਕਰਦੇ ਨਹੀਂ ਹੋ। ਜਦੋਂ ਤੁਸੀਂ ਦੁਨੀਆ ਦੇ ਵਿੱਚ ਹੁਣ ਆਰਐਸਐਸ ਤੋਂ ਵੱਧ ਕੇ ਕਿਹੜੀ ਹਿੰਸਕ ਮੂਵਮੈਂਟ ਹੋ ਸਕਦੀ ਹੈ, ਵਾਇਲੈਂਟ ਮੂਵਮੈਂਟ ਜਿਹਦਾ ਬੇਸ ਹੀ ਜਿਹੜਾ ਹੈ ਉਹ ਨਾਜ਼ੀਆਂ ਦੀ ਤਾਰੀਫ 'ਚੋਂ ਹੁੰਦਾ ਹੈ। ਬੰਚ ਆਫ ਥਾਟਸ, ਇਹਦਾ ਗੋਲਵਲਕਰ ਜਿਹੜਾ ਉਹਨਾਂ ਦਾ ਨੰਬਰ 2 ਮੁਖੀ ਸੀ ਆਰਐਸਐਸ ਦਾ, ਡਾਕਟਰ ਹੈਡਗੇਵਾਰ ਤੋਂ ਬਾਅਦ, ਉਹਨੇ ਕਈ ਥਾਂ ਕਿਹਾ, ਉਹਨੇ ਕਿਹਾ ਜੀ ਜਿਹੜਾ ਹੱਲ ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਨਾਜ਼ੀਆਂ ਨੇ ਕੱਢਿਆ, ਹਿਟਲਰ ਨੇ ਕੱਢਿਆ, ਭਾਰਤ ਦੇ ਵਿੱਚ ਵੀ ਇਹੀ ਹੱਲ ਹੋਏਗਾ। ਜਿਹੜਾ ਡੰਕੇ ਦੀ ਚੋਟ ਤੇ ਕਹਿੰਦੇ ਨੇ ਕਿ ਜੀ ਅਸੀਂ ਤੁਹਾਡਾ ਸਭ ਦਾ ਡੀਐਨਏ ਹਿੰਦੂ ਹੈ, ਇਸ ਲਈ ਤੁਸੀਂ ਸਾਰੇ ਹਿੰਦੂ, ਜਿਨ੍ਹਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਇਹ ਡੰਕੇ ਦੀ ਚੋਟ ਨਾਲ ਕਹਿੰਦਾ ਕਿ ਜੀ ਜਿਹੜਾ ਇਹਨਾਂ ਨੂੰ ਡੀਫਰੈਂਚਾਈਜ਼ ਕਰ ਦਿਓ, ਇਹਨਾਂ ਨੂੰ ਵੋਟਾਂ ਦਾ ਹੱਕ ਇਹਨਾਂ ਤੋਂ ਖੋਹ ਲਓ, ਇਹਨਾਂ ਦੀਆਂ 100 ਤੋਂ ਜ਼ਿਆਦਾ ਮਸੀਤਾਂ ਜਿਹੜੀਆਂ ਨੇ ਉਹਨਾਂ ਤੇ ਕਬਜ਼ਾ ਕਰੋ ਔਰ ਇਹਨਾਂ ਨੂੰ ਡਿਕਲੇਅਰ ਕਰ ਦਿਓ ਵੀ ਇਹਨਾਂ ਕੋਲ ਕੋਈ ਵੋਟ ਦਾ ਹੱਕ ਨਹੀਂ। ਔਰ ਆਲਰੇਡੀ ਉਹਨਾਂ ਨੇ ਕਰਕੇ ਵੀ ਦਿਖਾਤਾ, 2 ਮਿਲੀਅਨ ਮੁਸਲਮਾਨ ਅਸਾਮ ਦੇ ਵਿੱਚ ਜਿਹੜੇ ਨੇ ਉਹ ਸਟੇਟਲੈਸ ਬਣਾ ਦਿੱਤੇ ਨੇ। ਔਰ ਹਰਿਆਣਾ ਹੋਏ, ਯੂਪੀ ਹੋਏ, ਉਹ ਡੰਕੇ ਦੀ ਚੋਟ ਨਾਲ ਕਹਿ ਰਹੇ ਨੇ ਜੀ ਅਸੀਂ ਵੀ ਇਹ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਹੈ ਇਹ ਲਿਆਵਾਂਗੇ। ਮਤਲਬ ਇਹ ਹੈ ਕਿ ਆਉਣ ਵਾਲੇ ਪੀਰੀਅਡ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ, ਔਰ ਇਹ ਮਾਡਲ ਕਿਤੇ ਨਾ ਕਿਤੇ, ਕਿਉਂਕਿ ਇਹ ਵੱਖਰੀ ਗੱਲ ਹੈ ਕਿ ਜ਼ੁਲਮ ਕਰਨ ਵੇਲੇ ਇਹਨਾਂ ਨੇ ਮਾਡਲ ਨਾਜ਼ੀਆਂ ਦਾ ਫੋਲੋ ਕੀਤਾ, ਆਰਐਸਐਸ ਦਾ ਬਰਥ ਹੀ ਜਿਹੜਾ ਨਾਜ਼ੀ ਆਈਡੀਓਲੋਜੀ ਚੋਂ ਹੋਇਆ, ਪਰ ਅੱਜ ਉਹਨੂੰ ਇੰਪਲੀਮੈਂਟ ਨਾਜ਼ੀਆਂ ਦੇ ਅੰਦਾਜ਼ ਕਰ ਰਹੇ ਨੇ। ਪਰ ਜਿਹੜਾ ਮਾਡਲ ਇਜ਼ਰਾਈਲ ਨੇ, ਇਜ਼ਰਾਈਲ ਦੇ ਵਿੱਚ ਇੱਕ ਸਟੇਜ ਤੇ 18-20% ਅਰਬ ਮੁਸਲਮਾਨਾਂ ਦੀ ਪੋਪੂਲੇਸ਼ਨ ਸੀ, ਅੱਜ ਵੀ ਹੈ, ਸ਼ਾਇਦ 15% ਤੋਂ ਜ਼ਿਆਦਾ ਹੋਏ, ਪਰ ਉਹ ਇਰਰੈਲੇਵੈਂਟ ਨੇ। ਉਹ ਵੋਟ ਵੀ ਐਤਕੀ ਪਹਿਲੀ ਵਾਰ ਹੁਣ ਨੇਤਨਯਾਹੂ ਫਸਿਆ ਹੋਇਆ ਹੈ, ਉਹਦੇ ਕੋਲ ਸੀਟਾਂ ਘੱਟ ਨੇ, ਸਰਕਾਰ ਬਣਾ ਨਹੀਂ ਸਕਦਾ, ਤੇ ਜਿਹੜੀ ਅਰਬਾਂ ਦੀ ਸਪੋਰਟ ਨਾਲ ਬਣਨ ਵਾਲੇ ਕੋਈ ਪਾਰਟੀ ਹੈ ਜਿਹੜੀ ਜਿਹਦੇ 8-9 ਐਮਪੀ ਨੇ, ਉਹਨਾਂ ਦੇ ਕੋਲ ਪਹਿਲੀ ਵਾਰੀ ਸ਼ਾਇਦ ਉਹ ਕਿਸੇ ਨਹੀਂ ਤਾਂ ਉਹਨਾਂ ਨੇ ਤਾਂ ਇਹ ਮੰਨ ਹੀ ਲਿਆ ਹੋਇਆ ਕਿ ਸਾਡੀ ਇੱਥੇ ਕੋਈ ਸੇ ਨਹੀਂ ਹੈ। ਉਹ ਜਿਹੜੇ ਨੇ ਨਾ ਉਹ ਇਜ਼ਰਾਈਲੀ ਫੌਜ 'ਚ ਜਾ ਸਕਦੇ ਨੇ, ਨਾ ਇੰਟੈਲੀਜੈਂਸ ਏਜੰਸੀਆਂ 'ਚ ਉਹਨਾਂ ਦੀ, ਉਹ ਤਾਂ ਦੂਰ ਦੀ ਗੱਲ ਹੈ, ਉਸ ਹਿੱਸਾ ਹੀ ਨਹੀਂ ਨੇ। ਉਹ 15-20% ਅਰਬ ਜਿਹੜੇ ਇਜ਼ਰਾਈਲ 'ਚ ਫਸੇ ਹੋਏ ਨੇ, ਇਜ਼ਰਾਈਲੀ ਸਿਟੀਜ਼ਨ ਹੁੰਦਿਆਂ ਹੋਇਆਂ ਵੀ ਉਹ ਵਿਦਆਊਟ ਸਟੇਟ ਵਾਂਗ ਜਿਹੜਾ ਉਹਨਾਂ ਦੀ ਕੋਈ ਔਕਾਤ ਨਹੀਂ ਹੈ। ਸੋ ਇਹਨਾਂ ਦੇ ਲਈ ਜਦੋਂ ਇਹ 200 ਮਿਲੀਅਨ ਮੁਸਲਮਾਨਾਂ ਨੂੰ ਦੇਖਦੇ ਨੇ ਭਾਰਤ ਦੇ ਵਿੱਚ, ਤੇ ਇਹ ਉਹਨਾਂ ਨੂੰ ਉਹੀ ਬਣਾ ਦੇਣਾ ਚਾਹੁੰਦੇ ਨੇ ਜੋ ਅਰਬ ਮੁਸਲਮਾਨਾਂ ਦੀ ਹੋਂਦ ਹੈ ਇਜ਼ਰਾਈਲ ਦੇ ਵਿੱਚ। ਹੁਣ ਇਸ ਸਾਰੇ ਦੇ ਬਾਵਜੂਦ
ਜਿਨ੍ਹਾਂ ਨੇ, ਜਿਸ ਮੋਦੀ ਅਮਿਤ ਸ਼ਾਹ ਨੇ ਹਜ਼ਾਰਾਂ ਮੁਸਲਮਾਨ ਗੁਜਰਾਤ ਚ ਮਾਰੇ, ਜਿਨ੍ਹਾਂ ਦਾ ਸਾਰਾ ਟਰੈਕ ਰੈਕਡ ਪਿਛਲੇ 2 ਸਾਲਾਂ ਦੇ ਵਿੱਚ 400 ਤੋਂ ਜ਼ਿਆਦਾ ਮੌਤਾਂ ਲਿੰਚਿੰਗ ਦੇ ਨਾਲ ਹੋਈਆਂ। ਲੇਕਿਨ ਤੁਸੀਂ ਉਹਨਾਂ ਦਾ ਕੰਮਕਾਰ ਦਾ ਢੰਗ ਦੇਖੋ, ਉਹਨਾਂ ਦਾ ਥਰੜਾ ਵਰਕਰ ਕੋਈ ਹੋਰ ਕਹਿ ਰਿਹਾ ਹੁੰਦਾ ਹੈ, ਬਜਰੰਗ ਦਲ ਜਾਂ ਕੋਈ ਹੋਰ ਬਿਆਨ ਦੇ ਰਿਹਾ, ਉਹ ਐਕਸਟ੍ਰੀਮ ਤੇ ਜਾ ਰਹੇ ਹੁੰਦੇ ਨੇ, ਤੇ ਉੱਤੋਂ ਜਿਹੜਾ ਮੋਦੀ ਜਾਂ ਦੂਜੇ ਨੇ ਇਹ ਉਸ ਵੇਲੇ ਕਹਿ ਰਹੇ ਹੁੰਦੇ ਨੇ ਜੀ ਨਹੀਂ ਨਹੀਂ ਅਸੀਂ ਹਮ ਭਾਰਤ ਸਭ ਦਾ ਵਿਕਾਸ ਸਭ ਦਾ ਸਾਥ, ਕਸ਼ਮੀਰੀਆਂ ਨੂੰ ਹੱਗ ਕਰੋ। ਇਹ ਉਹ ਹੱਗ ਕਰ ਰਹੀ ਹੈ, 1 ਮਿਲੀਅਨ ਫੌਜ ਉੱਥੇ, ਔਰ ਤੁਹਾਡੇ ਗੁੰਡੇ ਜਿਹੜੇ ਤੁਸੀਂ ਪਰ ਪੀਆਰ ਦੇ ਲਈ ਘੱਟੋ ਘੱਟ ਉਹਨਾਂ ਨੂੰ ਇਹ ਪਤਾ ਹੈ, ਔਰ ਇਹ ਨਹੀਂ ਹੈ ਵੀ ਇੱਥੋਂ ਦਿਆਂ ਨੂੰ ਨਹੀਂ ਪਤਾ ਵੀ ਉਹ ਕੀ ਕਰ ਰਹੇ ਨੇ, ਪਰ ਇਹ ਤੁਹਾਡਾ ਫੇਸ ਹੈ। ਇੱਕ ਸਟੇਜ ਤੇ ਸੀ ਉਹੀ ਮੋਦੀ ਅੱਗ ਉਗਲਦਾ ਸੀ, ਲੇਕਿਨ ਹੁਣ ਉਹਨੂੰ ਹੁੰਦਾ ਵੀ ਅੱਗ ਉਗਲਣ ਵਾਲਿਆਂ ਦੇ ਤਾਂ ਮੈਂ ਫੌਜ ਖੜੀ ਕਰ ਦਿੱਤੀ ਹੈ ਆਲਰੇਡੀ, ਤੇ ਹੁਣ ਇਵੇਂ ਕਰੋ ਕਿ ਜਿਵੇਂ ਮੈਂ ਫਾਇਰ ਬ੍ਰਿਗੇਡ ਦੀ ਜਿਹੜੀ ਆ ਉਹ ਮੇਰੇ ਕੋਲ ਬਟਨ ਹੈ ਤੇ ਮੈਂ ਥੋੜਾ ਥੋੜਾ ਪਾਣੀ ਵੀ ਪਾ ਦਿਆ ਕਰਾਂਗੇ ਕਦੇ ਕਦੇ, ਪਰ ਤੁਸੀਂ ਅੱਗ ਲਾਈ ਰੱਖੋ। ਸੋ ਮੈਂ ਸਮਝਦਾ ਹਾਂ ਵੀ ਇਮਰਾਨ ਖਾਨ ਨੂੰ ਉਸ ਪਾਸੇ ਵੱਲ ਨਾ ਪੁਸ਼ ਕੀਤਾ ਜਾਏ ਕਿ ਜਿੱਥੇ ਆ ਕੇ ਉਹ ਈਵਨ ਇੰਟਰਨੈਸ਼ਨਲ ਅੱਜ ਤੱਕ ਕੋਈ ਸ਼ੱਕ ਨਹੀਂ ਹੈ ਜੇ ਭਾਰਤ ਕਟਹਿਰੇ 'ਚ ਖੜਾ ਹੋਇਆ ਹੈ, ਔਰ ਥੈਂਕਸ ਟੂ ਦਾ ਵੈਸਟਰਨ ਮੀਡੀਆ ਇਸ ਪੱਖ ਤੋਂ, ਕਿਉਂਕਿ ਇੰਡੀਅਨ ਗੋਦੀ ਮੀਡੀਆ ਤਾਂ ਬੈਠਾ ਹੀ ਹੈ, ਉਹਨਾਂ ਨੇ ਹਕੂਮਤਾਂ ਨੇ ਵੀ ਆਪਣਾ ਜਿਹੜਾ ਉਹ ਕੇਸ ਵੱਟੀ ਹੈ, ਈਵਨ ਵੱਡੀਆਂ OIC ਔਰ ਦੂਸਰੀਆਂ ਕੰਟਰੀਜ਼ ਵੀ ਨਾਲ ਨਹੀਂ ਖਲੋਤੀਆਂ ਹੈ, ਔਰ ਚਾਈਨਾ ਨੂੰ ਛੱਡ ਕੇ UN ਸਿਕਿਉਰਿਟੀ ਕਾਉਂਸਲ ਵਾਲੇ ਵੀ ਜਿਹੜੇ ਨੇ ਖੱਬੇ ਸੱਜੇ ਹੀ ਦੇਖਦੇ ਨੇ ਸਣੇ ਅਮਰੀਕਾ ਦੇ। ਪਰ ਉਹ ਗਾਰਡੀਅਨ ਹੋਏ, ਵਾਸ਼ਿੰਗਟਨ ਪੋਸਟ ਹੋਏ, ਨਿਊਯਾਰਕ ਟਾਈਮ, ਹੁਣ ਗਾਰਡੀਅਨ ਨੇ 100 ਡੇਜ਼ ਆਫ ਮੋਦੀ ਐਡੀਟੋਰੀਅਲ ਲਿਖਿਆ 3-4 ਦਿਨ ਪਹਿਲਾਂ, ਉਹਨੇ ਕਿਹਾ ਜੀ ਇਹਨੇ ਬਿਲਕੁਲ ਕਨਸਟੀਟਿਊਸ਼ਨ ਵੀ ਤੋੜ ਟ੍ਰੈਸ਼ ਕਰਤਾ ਸਾਰਾ ਕੁਝ, ਔਰ ਇਹ ਬਿਲਕੁਲ ਜਿਹੜਾ ਹੈ। ਸੋ ਇਹ ਹੁਣ ਜੋ ਕਸ਼ਮੀਰ 'ਚ ਚੱਲ ਰਿਹਾ ਹੈ ਉਹਦੇ ਲਈ BBC ਦੀ ਰਿਪੋਰਟਿੰਗ ਨੇ ਹੀ ਦੁਨੀਆ 'ਚ ਇਹ ਅੱਜ ਜੇ ਕੋਈ ਵੀ ਕਸ਼ਮੀਰ ਬਾਰੇ ਜਾਣਨਾ ਚਾਹੁੰਦਾ ਤੇ ਉਹ BBC ਨੂੰ ਦੇਖਦਾ ਜਾਂ ਸੁਣਦਾ, ਉਹਨਾਂ ਦੇ ਰੇਡੀਓ ਸਰਵਿਸਿਜ਼ ਵੀ ਅੱਡ-ਅੱਡ ਲੈਂਗੁਏਜਸ ਦੇ ਵਿੱਚ ਨੇ। ਸੋ ਇਸ ਸਭ 'ਚ ਕਿਉਂਕਿ ਵਿਕਟਮਹੁੱਡ ਕਸ਼ਮੀਰੀਆਂ ਦੇ ਇਸ ਵੇਲੇ ਖਾਤੇ 'ਚ ਹੈ, ਕਿਉਂਕਿ ਉਹੀ ਵਿਕਟਮ ਨੇ, ਖਾਤੇ ਦੀ ਤਾਂ ਗੱਲ ਵੀ ਨਹੀਂ ਹੈ। ਤੇ ਜੇ ਕੋਈ ਵੀ ਪਾਕਿਸਤਾਨ ਇਸ ਸਟੇਜ ਦੇ ਉੱਤੇ ਉਹ ਡਿਕਲੇਅਰਡਲੀ ਕਹਿੰਦਾ ਜੀ ਜਾਓ ਜਾ ਕੇ ਲੜੋ ਉੱਥੇ, ਇਹਦਾ ਮਤਲਬ ਹੈ ਵੀ ਸਾਰਾ ਨੈਰੇਟਿਵ ਬਦਲ ਜਾਏਗਾ। ਸੋ ਮੈਂ ਸਮਝਦਾ ਹਾਂ ਕਿ ਵੀ ਇਸ ਪਾਰਟ ਨੂੰ ਜਿਸ ਖੂਬਸੂਰਤੀ ਦੇ ਨਾਲ ਇਹ ਝੂਠ ਬੋਲਦੇ ਨੇ ਹਿੰਦੂਤਵੀ, ਅਸੀਂ ਸਿੱਖ ਜਾਂ ਮੁਸਲਮਾਨ ਉਸ ਖੂਬਸੂਰਤੀ ਨਾਲ ਤਾਂ ਨਹੀਂ ਬੋਲ ਸਕਦੇ, ਪਰ ਘੱਟੋ ਘੱਟ ਇਸ ਝੂਠ ਨੂੰ ਚਿਹਰਾ ਹੀ ਤਾਂ ਕਰ ਸਕਦੇ ਹਾਂ ਅਸੀਂ। ਆਪ ਝੂਠ ਨਾ ਬੋਲੀਏ, ਲੇਕਿਨ ਜੇ ਤੁਸੀਂ ਇਹਨਾਂ ਦੇ ਝੂਠ ਨੂੰ ਹੀ ਬੇਨਕਾਬ ਕਰ ਦਿਓ, ਉਹਦੇ ਚ ਆਟੋਮੈਟਿਕਲੀ ਜਿਹੜਾ ਉਹ ਸੱਚ ਪ੍ਰਗਟ ਹੋਏਗਾ, ਸੱਚ ਸਾਹਮਣੇ ਆਏਗਾ। ਹੁਣ ਮੋਦੀ ਉੱਥੇ ਕਹਿ ਰਿਹਾ ਕਿ ਜੀ ਮੋਦੀ ਸੈਡ ਵੀ ਹੈਵ ਟੂ ਕ੍ਰੀਏਟ ਅ ਨਿਊ ਪੈਰਾਡਾਈਜ਼ ਇਨ ਕਸ਼ਮੀਰ, ਹੱਗ ਈਚ ਕਸ਼ਮੀਰੀ। ਹੁਣ ਇਹ ਜਿਹੜਾ ਪੈਰਾਡਾਈਜ਼ ਕ੍ਰੀਏਟ ਕਰ ਰਹੇ ਨੇ, ਜੋ ਪੈਰਾਡਾਈਜ਼ ਉੱਥੇ ਚੱਲ ਰਿਹਾ 46 ਦਿਨਾਂ ਤੋਂ, ਫਿਰ ਉਹ ਕਹਿੰਦਾ ਡਿਸੀਜਨ ਟੂ ਰਿਵੋਕ provisions under Article 370 was a decision for the unity of India। ਇਹ ਅਸੀਂ ਭਾਰਤ ਦੀ ਪਹਿਲਾਂ ਕਸ਼ਮੀਰੀਆਂ ਨੇ ਤੁਹਾਡੀ ਯੂਨਿਟੀ ਤੋੜੀ ਹੋਈ ਸੀ, ਤੁਸੀਂ ਖੁਦ ਉੱਥੇ ਜ਼ੁਲਮ ਕੀਤੇ, ਇਹਦੇ ਬਾਵਜੂਦ ਜਿਹੜੀ ਲੀਡਰਸ਼ਿਪ ਕਿਸੇ ਪਾਰਟੀ ਦੀ ਵੀ ਜਿਨ੍ਹਾਂ ਨੂੰ ਤੁਸੀਂ ਲੈਜਿਸਲੇਚਰ ਦੇ ਰਾਹੀਂ ਪਾਵਰ 'ਚ ਰੱਖਿਆ, ਉਹ ਭਾਵੇਂ ਨੈਸ਼ਨਲ ਕਾਨਫਰੰਸ ਸੀ, ਭਾਵੇਂ ਉਹ ਕਾਂਗਰਸ ਸੀ, ਭਾਵੇਂ PDP ਸੀ, ਔਰ ਉਸੇ PDP ਦੇ ਨਾਲ 2.5 ਸਾਲ ਤੁਸੀਂ ਸਰਕਾਰ ਚਲਾਈ ਹੈ, ਤੇ ਉਹਨਾਂ ਨੂੰ ਤੁਸੀਂ ਸਾਰੇ ਚੁੱਕ ਕੇ ਅੰਦਰ ਦਿੱਤੇ ਹੋਏ ਨੇ, ਔਰ ਕਹਿ ਰਹੇ ਦਿਸ ਡਿਸੀਜਨ ਇਜ਼ ਗੋਇੰਗ ਟੂ ਬੀ ਦਾ ਮੀਡੀਅਮ ਆਫ fulfilling the aspirations and dreams of the people of Jammu and Kashmir। ਕਿ ਆ ਜਿਹੜਾ ਅਸੀਂ ਖਤਮ ਕੀਤਾ ਹੈ, ਇਹਦੇ ਨਾਲ ਕਸ਼ਮੀਰੀਆਂ ਦੀਆਂ ਸਿਆਸੀ ਉਮੰਗਾਂ ਔਰ ਉਹਨਾਂ ਦੇ ਸੁਪਨੇ ਜਿਹੜੇ ਨੇ ਉਹ ਪੂਰੇ ਹੋ ਗਏ ਨੇ। ਇਸ ਨੇ ਬਿਲਕੁਲ ਜਿਹੜਾ ਉਹ ਉਹਨਾਂ ਦੇ ਸੁਪਨੇ ਪੂਰੇ ਕਰ ਦਿੱਤੇ ਨੇ। A lot of efforts are being taken from across border to spread unrest and disbelief and foment violence in Jammu and Kashmir। ਕਿ ਜੀ ਬਾਹਰੋਂ ਬਹੁਤ ਯਤਨ ਹੋ ਰਹੇ ਨੇ ਕਿ ਉਹ ਇੱਥੇ ਆ ਕੇ ਟਰਬਲ ਕਰਨ, ਪਰ ਇਹ ਜਿਹੜਾ ਅਸੀਂ ਉਹਨਾਂ ਦੀ ਕਸ਼ਮੀਰੀਆਂ ਨੂੰ, ਕਸ਼ਮੀਰ ਨੂੰ ਜੰਨਤ ਬਣਾਉਣ ਦੇ ਲਈ ਦਿਨ ਰਾਤ ਕੀਤਾ ਹੋਇਆ। The youth, mothers and sisters in Jammu and Kashmir have made up their mind to come out of the long period of violence। They want development and new job opportunities। ਹੁਣ ਇਹ ਮੋਦੀ ਜਿਹੜਾ ਇਹ ਮਾਂ ਵੀ ਬਣ ਗਿਆ ਕਸ਼ਮੀਰੀਆਂ ਦੀ, ਇਹ ਭੈਣ ਵੀ ਹੈ, ਇਹ ਖਸਮ ਵੀ ਹੈ, ਇਹ ਪੁੱਤਰ ਵੀ ਹੈ, ਇਹ ਧੀ ਵੀ ਹੈ। ਉਹ ਇਹ ਕਹਿ ਰਿਹਾ ਕਿ ਜੀ ਇਹ ਉਹਨਾਂ ਨੇ ਆਪਣਾ ਮਨ ਬਣਾ ਲਿਆ ਕਿ ਉਹ ਇਸ ਸਾਰੇ ਚੋਂ ਬਾਹਰ ਨਿਕਲਣਗੇ। ਹੁਣ ਇਸ ਤੋਂ ਵੱਧ ਕੇ ਇਹ ਲੋਕ ਆਪਣੇ ਆਪ ਨੂੰ ਮੰਦਰਾਂ 'ਚ ਜਾ ਕੇ ਪੂਜਾ ਕਰਨ ਵਾਲੇ, ਭਗਵਾਨ ਲਫ਼ਜ਼ ਰਾਮ ਰਾਮ ਇੱਕ ਦੂਜੇ ਨੂੰ ਜਦੋਂ ਗ੍ਰੀਟ ਕਰਦੇ ਨੇ, ਰਾਮ ਰਾਮ ਕਹਿੰਦੇ ਨੇ, ਇਹ ਇਹਨਾਂ ਦੀ ਹਕੀਕਤ ਹੈ ਇਸ ਹੱਦ ਤੱਕ। ਔਰ
ਇਸ ਨੂੰ ਤਾਂ ਬਿਲਕੁਲ ਜਿਹਨੂੰ ਕਹਿੰਦੇ ਨੇ ਸਰ, ਇੱਕ ਹੁੰਦਾ ਹੈ ਵੀ ਤੁਹਾਡੇ ਕੋਲ ਕੋਈ ਚੀਜ਼ ਦਾ ਪਰਦਾ ਹੈ, ਦੁਨੀਆ ਨੂੰ ਪਤਾ ਨਹੀਂ ਹੈ ਵੀ ਕੀ ਹੋ ਰਿਹਾ ਹੈ, ਤੇ ਤੁਸੀਂ ਪਰਦੇ ਪਿੱਛੇ ਕੀ ਹੈ ਉਹਦੇ ਬਾਰੇ ਕੁਝ ਕਹਿੰਦੇ ਹੋ, ਕਿਉਂਕਿ ਤੁਹਾਨੂੰ ਪਤਾ ਹੈ ਵੀ ਕਿਸੇ ਨੂੰ ਪਤਾ ਨਹੀਂ ਹੈ। ਜੀ ਤੇ ਜਿਸ ਧੜੱਲੇ ਦੇ ਨਾਲ ਇਹ ਝੂਠ ਬੋਲ ਰਹੇ ਨੇ, ਉਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਸਾਡਾ ਵਾਹ ਕਿਸ ਕਿਸਮ ਦੇ ਦੁਸ਼ਮਣ ਦੇ ਨਾਲ ਹੈ। ਕੱਲੇ ਜ਼ਾਲਮ ਦੇ ਨਾਲ ਨਹੀਂ ਹੈ। ਜ਼ਾਲਮ ਦੇ ਜ਼ੁਲਮ ਦੇ ਸਾਹਮਣੇ ਹਿੱਕ ਤਾਣ ਕੇ ਖਲੋਣਾ ਇਹ ਮਰਦਾਂ ਦਾ ਕੰਮ ਹੁੰਦਾ ਹੈ। ਇਨਸਾਨੀ ਹਿਸਟਰੀ 'ਚ ਜ਼ੁਲਮ ਕਰਨ ਵਾਲਿਆਂ ਨੇ ਆਪਣਾ ਟਿਲ ਲਾਇਆ, ਜਿਹੜਾ ਸੱਚ ਦੇ ਰਸਤੇ ਤੇ ਤੁਰਨ ਵਾਲੇ ਨੇ। ਪਰ ਜਦੋਂ ਜ਼ਾਲਮ ਝੂਠਾ ਤੇ ਮਕਾਰ ਵੀ ਹੁੰਦਾ ਤੇ ਫਿਰ ਇਹ ਜਿਹੜਾ ਉਸ ਜ਼ੁਲਮ ਦਾ ਸ਼ਿਕਾਰ ਹੈ, ਉਹਨੇ ਦੇਖਣਾ ਹੁੰਦਾ ਹੈ ਕਿ ਵੀ ਇਹਨੂੰ ਤੁਸੀਂ ਕਿੱਥੋਂ ਕਿੱਥੋਂ ਜਿਹੜਾ ਇਸ ਦੇ ਉੱਤੇ ਵਾਰ ਕਰਨਾ। ਸਿਰਫ ਜੇ ਤੁਸੀਂ ਮਰਨ ਦੇ ਰਸਤੇ ਤੇ ਹੀ ਤੁਰ ਪੈਂਦੇ ਹੋ ਤੇ ਫਿਰ ਇਸ ਗੱਲ ਦਾ ਵੀ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਿਰਫ ਮਰਨ ਦੇ ਨਾਲ ਤਬਦੀਲੀ ਨਹੀਂ ਹੁੰਦੀ। ਬਿਲਕੁਲ ਸਰ ਕਪੂਰ ਸਿੰਘ ਕਈ ਵਾਰ ਲਾਈਟਰ ਵੇਨ 'ਚ ਕਹਿੰਦੇ ਹੁੰਦੇ ਸੀ ਕਿ ਵੀ ਜੇ ਸਿਰਫ ਮਰਨ ਦੇ ਨਾਲ ਹੀ ਕੁਝ ਬਣਦਾ ਹੁੰਦਾ ਤੇ ਰੋਜ਼ਾਨਾ ਦੁਨੀਆ ਦੇ ਨਕਸ਼ੇ ਤੇ ਇੱਕ ਬਕਰਸਤਾਨ ਬਣਦਾ। ਬਿਲਕੁਲ, ਕਿਉਂਕਿ ਕਿੰਨੇ ਬੱਕਰੇ ਰੋਜ਼ ਮਾਰੇ ਜਾਂਦੇ, ਪਰ ਉਹ ਬਣਦਾ ਨਹੀਂ ਹੈ ਜੀ, ਕਿਉਂਕਿ ਉਹ ਤਾਂ ਇੱਕ ਜਿਹੜਾ ਮਜ਼ਲੂਮ, ਜਿਹੜਾ ਜੇ ਮਜ਼ਲੂਮ ਖਲੋਂਦਾ ਹੈ ਆਪਣੇ ਹੱਕ ਦੇ ਲਈ, ਤਾਂ ਫਿਰ ਤੁਹਾਨੂੰ ਇਹ ਦੇਖਣਾ ਪੈਂਦਾ ਹੈ ਕਿ ਜਿਵੇਂ ਜਿਹਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਉਹਦੇ 'ਚ ਫਿਰ ਤੁਹਾਨੂੰ ਸਾਰੇ ਹੀ ਹਥਿਆਰ, ਜਿਸ ਦੇ ਵਿੱਚ ਡਿਪਲੋਮੇਸੀ ਵੀ ਹੈ, ਜਿਹਦੇ 'ਚ ਤੁਸੀਂ ਫਾਈਨਲੀ ਜਿਹੜਾ ਹੱਥੋਂ ਹੱਥ ਵੀ ਲੜਨਾ ਹੈ, ਜਿਹਦੇ 'ਚ ਤੁਸੀਂ ਬਰਾਬਰ ਦੀ ਤਾਕਤ ਦੇ ਨਾਲ ਦੋਵਾਂ ਤਾਕਤਾਂ ਨੂੰ ਪੜਾਉਣਾ ਹੈ। ਕਈ ਵਾਰ ਇਹੀ ਹੁੰਦਾ ਕਿ ਵੀ ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਆਪ ਉਹਦੇ ਨਹੀਂ ਹੋ, ਫਿਰ ਕੋਈ ਤੀਸਰੀ ਤਾਕਤ ਜਿਹੜੀ ਆ ਰਹੀ ਹੁੰਦੀ ਹੈ, ਤੁਹਾਨੂੰ ਲੱਗਦਾ ਹੁੰਦਾ ਹੈ ਕਿ ਵੀ ਇਹ ਸਾਡੀ ਵੀ ਦੁਸ਼ਮਣ ਹੈ, ਪਰ ਤੁਹਾਨੂੰ ਲੱਗਦਾ ਵੀ ਕੋਈ ਨਹੀਂ ਚਾਹੀਦਾ, ਵਕਤੀ ਤੌਰ ਤੇ ਸਾਥ ਦਿੱਤੇ ਆ, ਇੱਕ ਦੀ ਖੁੰਬ ਠੱਪੀ ਜਾਂਦੀ ਹੈ ਤੇ ਫਿਰ ਇਹਦੇ ਨਾਲ ਨਿਬੜ ਲਾਂਗੇ। 2 ਐਟ ਏ ਟਾਈਮ ਦੁਸ਼ਮਣ 2 ਹੋਣ, ਤੁਸੀਂ ਉਹਨਾਂ ਦੇ ਨਾਲ ਸਾਈਮਲਟੇਨੀਅਸਲੀ ਲੜੋ, ਇਹ ਠੀਕ ਨਹੀਂ ਹੈ। ਔਰ ਮੈਂ ਸਮਝਦਾ ਵੀ ਈਵਨ ਪਾਕਿਸਤਾਨ ਦੇ ਵਿੱਚ ਜਦੋਂ ਪਾਕਿਸਤਾਨ ਦੇ ਜਿਹੜੇ ਫਾਊਂਡਰ ਸੀ ਔਰ ਉਸ ਤੋਂ ਬਾਅਦ ਜਿਹੜੀ ਲੀਡਰਸ਼ਿਪ ਆਈ, ਜਿਨ੍ਹਾਂ ਨੇ ਚਾਈਨਾ ਦੇ ਨਾਲ ਦੋਸਤੀ ਪਾਈ, ਜ਼ਾਹਰ ਹੈ ਕਿ ਪਾਕਿਸਤਾਨ ਇਸਲਾਮ ਦੇ ਉੱਤੇ ਬੇਸਡ ਮੁਲਕ ਹੋਣ ਦੇ ਵਿੱਚ ਆਇਆ। ਚਾਈਨਾ ਕਮਿਊਨਿਜ਼ਮ ਦੇ ਉੱਤੇ ਸੀ, ਇੱਕ ਰੱਬ ਦੇ 'ਚ ਯਕੀਨ ਰੱਖਣ ਵਾਲੇ ਨੇ, ਇੱਕ ਟੋਟਲੀ ਦੂਸਰੇ ਪਾਸੇ ਨੇ। ਚਾਈਨਾ ਦੇ ਵਿੱਚ ਅੱਜ 20 ਮਿਲੀਅਨ ਦੇ ਕਰੀਬ ਮੁਸਲਮਾਨ ਨੇ, 2 ਕਰੋੜ ਦੇ ਕਰੀਬ। ਉਹਨਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਜਦੋਂ ਚਾਈਨਾ ਦੀ ਹਕੂਮਤ ਬਣਦੀ ਕਮਿਊਨਿਜ਼ਮ ਦੇ ਥੱਲੇ, ਉਹਨਾਂ ਨੇ ਤਾਂ ਧਰਮ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਰੱਖਿਆ ਹੁੰਦਾ। ਤੁਸੀਂ ਆਜ਼ਾਦਾਨਾ ਤੌਰ ਤੇ ਇਬਾਦਤ ਦੇ ਹੱਕ ਤੁਹਾਡੇ ਨਹੀਂ ਨੇ ਜਾਂ ਦੂਜੇ। ਲੇਕਿਨ ਪਾਕਿਸਤਾਨ ਨੇ ਜਿਹੜੇ ਉਹਨਾਂ ਦੇ ਉਸ ਵੇਲੇ ਦੇ ਚਿੰਤਕ ਸੀ, ਉਹਨਾਂ ਨੇ ਦੇਖਿਆ ਕਿ ਵੀ ਦੋਨੋਂ ਚੀਜ਼ਾਂ ਨੇ। ਜੇ ਤੁਸੀਂ ਇਹ ਕਹਿੰਦੇ ਕਿ ਜੀ ਨਹੀਂ ਅਸੀਂ ਤਾਂ ਬਸ ਉਸ ਜਿਹੜਾ 20 ਮਿਲੀਅਨ ਮੁਸਲਮਾਨਾਂ ਦੇ ਜਿਹੜੇ ਹੱਕਾਂ ਦੀ ਗੱਲ ਕਰਨੀ ਹੈ, ਫਿਰ ਅੱਜ ਜੇ ਦੁਨੀਆ 'ਚ ਕੋਈ ਆਵਾਜ਼ ਸਿਕਿਉਰਿਟੀ ਕੌਂਸਲ ਤੋਂ ਥੱਲੇ ਤੱਕ ਪਾਕਿਸਤਾਨ ਦੇ ਨਾਲ ਖਲੋਤੀ ਹੈ ਤਾਂ ਚਾਈਨਾ ਹੈ। ਇੰਡੀਆ ਨੂੰ ਜੇ ਡਰ ਨਾ ਹੋਏ ਕਿ ਭਾਈ ਜੇ ਉਹਨਾਂ ਨੇ ਇਸ ਕਿਸਮ ਦੀ ਕੀਤੀ ਤਾਂ ਚਾਈਨਾ ਨੇ ਵੀ ਝੰਬਣਾ ਪੂਰੀ ਤਰ੍ਹਾਂ। ਜਿਹੜੇ ਬਿਲਕੁਲ ਪਾਕਿਸਤਾਨ ਦੇ ਨਾਲ ਜਿਨ੍ਹਾਂ ਦੀ ਦੋਸਤੀ ਹਿਮਾਲਿਆ ਤੋਂ ਉੱਚੀ, ਸਮੁੰਦਰ ਤੋਂ ਗਹਿਰੀ, ਜਿਸ ਦਾ ਜ਼ਿਕਰ ਹੁੰਦਾ, ਔਰ ਚਾਈਨਾ ਖਲੋਤਾ ਜਦੋਂ ਵੀ ਉਹਨੂੰ ਦਹਿਸ਼ਤਗਰਦ ਬਣਾਉਣ ਦੇ ਨਾਂ ਥੱਲੇ ਇੰਡੀਆ ਦੇ ਮੂਵ ਸਿਕਿਉਰਿਟੀ ਕੌਂਸਲ 'ਚ ਕੌਣ ਵੀਟੋ ਕਰਦਾ ਰਹੇ। ਔਰ ਜੇ ਹੁਣ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਜਿਹਦੇ ਥੱਲੇ ਚਾਈਨਾ ਦੇ ਆਪਣੇ ਵੀ ਫਾਈਨੈਂਸ਼ੀਅਲ ਇੰਟਰਸਟ ਨੇ, ਆਫ ਕੋਰਸ ਦੁਨੀਆ ਦੇ ਵਿੱਚ ਇੰਟਰਸਟ ਤੋਂ ਬਿਨਾ ਕੌਣ ਕੋਈ ਗੱਲ ਕਰਦਾ। ਈਵਨ ਇੱਕ ਸਾਡੇ ਸਿਆਣੇ ਵੀਰ ਕਹਿੰਦੇ ਹੁੰਦੇ ਸੀ, ਕਹਿੰਦਾ ਜੀ ਅਸੀਂ ਸਾਰੇ ਖੁਦਗਰਜ਼ ਹੈ। ਕਹਿੰਦੇ ਵੀ ਇਹ ਜਿਹੜੀ ਅਸੀਂ ਰੱਬ ਨਾਲ ਵੀ ਮੁਹੱਬਤ ਜਾਂ ਰੱਬ ਦੇ ਨਾਲ ਵੀ ਇਸ਼ਕ ਕਰਦੇ ਹਾਂ, ਇਹ ਵੀ ਇੱਕ ਜਿਹੜੀ ਹੈ ਉਹ ਸੈਲਫਿਸ਼ਨੈਸ ਹੈ। ਉਹਨਾਂ ਨੂੰ ਦੂਸਰੇ ਨੇ ਪੁੱਛਿਆ ਡਿਬੇਟ 'ਚ, ਇਹ ਕਿਵੇਂ? ਕਹਿੰਦਾ ਜੀ ਉਹਦੇ ਚੋਂ ਸਵਾਦ ਆਉਂਦਾ ਨਾ, ਆਨੰਦ ਆਉਂਦਾ, ਪਲੇਸ਼ਰ ਹੁੰਦਾ। ਇਹਦਾ ਮਤਲਬ ਹੈ ਕਿ ਵੀ ਸਾਡਾ ਵੀ ਜੇ ਸਾਨੂੰ ਪਲੇਸ਼ਰ ਨਾ ਆਉਂਦਾ ਹੋਏ ਨਾ ਜਾਏ, ਇਹਦਾ ਮਤਲਬ ਵੀ ਹਰ ਚੀਜ਼ ਜੋ ਬੰਦਾ ਇਨਸਾਨ ਕਰਦਾ ਹੈ ਉਹ ਕਿਸੇ ਨਾ ਕਿਸੇ ਸੁੱਖ ਲਈ ਕਰਦਾ ਹੈ, ਕਿਸੇ ਨਾ ਕਿਸੇ ਆਪਣੇ ਉਸ ਚੋਂ। ਔਰ ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਇਬਾਦਤ ਚੋਂ ਔਰ ਰੱਬ ਚੋਂ ਤੁਹਾਨੂੰ ਸਕੂਨ ਮਿਲਦਾ ਹੈ। ਜੇ ਸਕੂਨ ਨਾ ਮਿਲੇ, ਸੋ ਅਲਟੀਮੇਟਲੀ ਰਿਸ਼ਤੇ ਤਾਂ ਫਿਰ ਸਾਰੇ ਹੀ ਕਿਤੇ ਨਾ ਕਿਤੇ ਉਸ ਇੰਟਰਸਟ ਦੇ ਨਾਲ ਬੱਝੇ ਹੋਏ ਨੇ। ਸੋ ਜੇ ਪਾਕਿਸਤਾਨ ਦੇ ਨੀਤੀ ਘਾੜਿਆਂ ਨੇ ਪਹਿਲੇ ਦਿਨ ਤੋਂ ਡਿਸਾਈਡ ਕਰ ਲਿਆ ਜੀ ਅਸੀਂ 20 ਮਿਲੀਅਨ ਮੁਸਲਮਾਨਾਂ ਦਾ ਨੂੰ ਜਿਹੜਾ ਉਹ ਛੱਡਤਾ ਚੀਨ, ਅਸੀਂ ਚੀਨ ਦੇ ਨਾਲ ਨਿਭਾਣੀ ਹੈ, ਸਿਸਟਮ ਉਹਨਾਂ ਦਾ ਕਮਿਊਨਿਜ਼ਮ ਹੈ, ਡਿਕਟੇਟਰਸ਼ਿਪ ਹੈ, ਕੀ ਹੈ, ਤੇ 70 ਸਾਲ ਬਾਅਦ ਉਹ ਚੀਜ਼ ਮਹਿਫੂਜ਼ ਹੈ ਗੱਲ। ਸੋ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ 'ਚ ਤੁਹਾਨੂੰ ਇਹ ਦੇਖਣਾ ਪੈਂਦਾ ਹੈ ਕਿ ਵੀ ਤੁਹਾਡੇ ਵਡੇਰੇ ਹਿੱਤ ਕਿਸ ਗੱਲ 'ਚ ਨੇ
ਔਰ ਤੁਸੀਂ ਇਹਨਾਂ ਦਾ ਇਹ ਗੱਲ ਘੱਟੋ ਘੱਟ ਬਾਹਮਣਾ ਤੋਂ ਹੀ ਸਿੱਖ ਸਕਦੇ ਵੀ ਕਿੱਥੇ ਕੱਲ ਤੱਕ ਸੋਵੀਅਤ ਯੂਨੀਅਨ ਦੀ ਕੱਛ 'ਚ ਵੜੇ ਹੋਏ ਸੀ। ਜੀ। ਉਹਨਾਂ ਨੇ ਦੇਖਿਆ ਕਿ ਭਾਈ ਉਹਨਾਂ ਨੂੰ ਕਿਵੇਂ ਉਹਨੇ ਸੋਵੀਅਤ ਸਾਰਾ ਇਹਨਾਂ ਦਾ ਇਨਫਰਾਸਟ੍ਰਕਚਰ ਮਿਲਟਰੀ ਦਾ ਆਇਰਨ ਜਿਹੜੇ ਇਹਨਾਂ ਦੇ ਸਾਰੇ ਪਲਾਂਟ ਨੇ ਵੈਪਨ ਦੂਜੇ ਜੋ ਹੀ 1999 ਚ ਉਹਦਾ ਥੱਲਾ ਲੱਗਾ ਹੋਇਆ ਇਹਨਾਂ ਨੇ ਬਦਲੇ ਦਾ ਨਵਾਂ ਯਾਰ ਲੱਭ ਲਿਆ ਜੀ ਅਮਰੀਕਾ ਦੇ ਨਾਲ। ਫਿਰ ਸਾਰੇ ਉਹਨਾਂ ਨੂੰ ਵੀ ਬੈਲੈਂਸ ਕਰਨਾ ਪਿਆ। ਹੁਣ ਇਹ ਸਾਰੇ ਪਾਸੇ ਘੁੰਮ ਰਹੇ ਨੇ। ਪਹਿਲਾਂ ਨਾਨ ਅਲਾਈਨਡ ਬਣੇ ਹੋਏ ਸੀ, ਹੁਣ ਇਜ਼ਰਾਈਲ ਤੋਂ ਵੀ 8-10 ਬਿਲੀਅਨ ਦੇ ਹਥਿਆਰ ਲੈਂਦੇ ਨੇ, ਉਧਰ ਵੀ ਨੇ ਇੱਧਰ ਵੀ ਨੇ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਹੈ ਔਰ ਝੂਠੇ ਔਰ ਮਕਾਰ ਜੀ ਔਰ ਇਹ ਦਾਅਵੇ ਦੇ ਨਾਲ ਕਹਿਣਾ ਕਿ ਜੀ ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮਯ, ਕਿ ਜੀ ਦੁਨੀਆ 'ਚ ਸਾਰੇ ਸੁਖੀ ਵਸਣ, ਸਾਰੇ ਠੀਕ ਹੋਣ। ਫਿਰ ਕਹਿਣਗੇ ਜੀ ਉਹ ਸਾਡਾ ਤਾਂ ਕਨਸੈਪਟ ਹੀ ਧਰਮ ਦਾ ਇਹ ਹੈ ਕਿ ਸਾਰਾ ਸੰਸਾਰ ਇੱਕ ਕੁਟੁੰਬ ਹੈ, ਜੀ ਇੱਕ ਫੈਮਿਲੀ ਹੈ, ਇੱਕ ਕਬੀਲਾ ਹੈ। ਅਸੀਂ ਤਾਂ ਦੇਖੋ ਜੀ ਅਸੀਂ ਤਾਂ ਸਾਡੇ ਕੋਲ ਜਿਹੜਾ ਵੀ ਆਇਆ ਅਸੀਂ ਉਹਨੂੰ ਇੱਥੇ ਜਿਹੜਾ ਉਹ ਰੱਖਿਆ ਸਾਡੇ ਚੋਂ। ਇਹ ਨਹੀਂ ਪਤਾ ਵੀ ਕਿਵੇਂ ਹਰ ਇੱਕ ਨੂੰ ਜਜ਼ਬ ਕੀਤਾ ਜਿਵੇਂ ਮਗਰਮੱਛ ਹਰ ਇੱਕ ਨੂੰ ਅਲਟੀਮੇਟਲੀ ਨਿਗਲ ਲੈਂਦਾ। ਜੀ ਔਰ ਜਿਹੜੇ ਰਹਿ ਵੀ ਗਏ ਉਹਨਾਂ ਦਾ ਹਾਲ ਤੁਸੀਂ ਕੀ ਕਰ ਦਿੱਤਾ, ਕੀ ਬਣਾ ਦਿੱਤਾ ਹੋਇਆ। ਐਵੇਂ ਨਹੀਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਇਸਲਾਮ ਦਾ ਜਿਹੜਾ ਉਹ ਕਾਫਲਾ ਉੱਥੋਂ ਮਿਡਲ ਈਸਟ ਤੋਂ ਤੁਰਿਆ ਉਹ ਆ ਕੇ ਗੰਗਾ ਦੇ ਦਾਇਨੇ 'ਚ ਕਿਵੇਂ ਫਨਾਹ ਹੋ ਗਿਆ। ਜੀ ਔਰ ਹਾਲ ਦੇਖ ਲਓ ਅੱਜ ਜੋ ਕਰ ਦਿੱਤਾ ਹੋਇਆ ਉੱਥੋਂ ਦੇ ਇੱਕ ਵੱਡੇ ਹਿੱਸੇ ਦਾ। ਸਿੱਖਾਂ ਦਾ 5-550 ਸਾਲ ਜਿਹੜਾ ਚੈਲੰਜ ਹੀ ਬ੍ਰਾਹਮਣਵਾਦ ਤੋਂ ਸ਼ੁਰੂ ਹੋਇਆ, ਸਾਡਾ ਇਹਨਾਂ ਨੇ ਕੀ ਹਾਲ ਕਰ ਦਿੱਤਾ। No doubt. ਸੋ ਇਹ ਜਿਸ ਕਿਸਮ ਦੀ ਜੇ ਇਹਨਾਂ ਦਾ ਅੱਜ ਤੱਕ ਕਸ਼ਮੀਰੀਆਂ ਦੇ ਤਾਂ ਸਿੱਧਾ ਸਿੱਧਾ ਜ਼ੁਲਮ ਹੈ। ਇਹ ਉਹ ਨੇ ਜਿਨ੍ਹਾਂ ਦੀ ਕਟਾਰ ਤਲਵਾਰ ਤਾਂ ਹੈ ਹੀ ਹੈ ਜਿਹੜੀ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਇਹਨਾਂ ਦੀ ਕਿਸ ਵੀ ਜਿਹੜੀ ਆ ਉਹ ਡੈਥ ਕੇਸ ਹੈ। ਇਹਨਾਂ ਦੀ ਮੁਹੱਬਤ ਜਿਹੜਾ ਇਹਨਾਂ ਦੇ ਨਾਲ ਲੱਗਦਾ ਹੈ ਉਹ ਵੀ ਨਾਲ ਦੀ ਨਾਲ ਹੀ ਗਲ ਜਾਂਦਾ ਹੈ। ਔਰ ਧੜੱਲੇ ਨਾਲ ਝੂਠ ਬੋਲਣਾ ਮੈਂ ਸਮਝਦਾ ਵੀ ਇਹ ਹਿਊਮਨ ਹਿਸਟਰੀ 'ਚ ਇਹਨਾਂ ਤੋਂ ਜ਼ਿਆਦਾ ਸ਼ਾਇਦ ਕਿਸੇ ਨੂੰ ਮਹਾਰਤ ਹਾਸਲ ਨਹੀਂ ਹੈ। ਔਰ ਇਹ ਹੁਣ ਕਸ਼ਮੀਰੀ ਮਾਵਾਂ ਭੈਣਾਂ ਸਭ ਦਾ ਸਪੋਕਸਪਰਸਨ ਬਣਿਆ ਹੋਇਆ ਹੈ। ਉਹ ਕਹਿੰਦਾ ਹੈ ਕਿ ਜੀ ਇਹ ਸਾਰੇ ਜਿਹੜੇ ਨੇ ਬਹੁਤ ਉਹਨਾਂ ਨੇ ਆਪਣਾ ਮਨ ਬਣਾ ਲਿਆ ਸੀ ਔਰ ਵੀ ਹੈਡ ਪ੍ਰੋਮਿਸਡ ਦੈਟ ਵੀ ਵਿਲ ਮੇਕ ਨਿਊ ਐਫਰਟਸ ਟੂ ਕਰਬ ਦਾ ਪ੍ਰੋਬਲਮਸ ਇਨ ਜੰਮੂ ਐਂਡ ਕਸ਼ਮੀਰ ਐਂਡ ਲੱਦਾਖ, ਕਿ ਅਸੀਂ ਇਹ ਇਕਰਾਰ ਕੀਤਾ ਸੀ ਕਿ ਅਸੀਂ ਇਹ ਸਾਰੀਆਂ ਜਿਹੜੀਆਂ ਨੇ ਪ੍ਰੋਬਲਮਸ ਹੱਲ ਕਰਾਂਗੇ। ਦੇਖੋ ਅਸੀਂ ਇੱਕੋ ਝਟਕੇ ਦੇ ਨਾਲ ਕਰ ਦਿੱਤੀਆਂ। Today I can say with satisfaction that country has started walking towards fulfilling those dreams। ਕਿ ਐਨ ਸਾਰੇ ਦੇਸ਼ ਵਾਸੀਆਂ ਨੂੰ ਤਸੱਲੀ ਹੈ ਕਿ ਵੀ ਅਸੀਂ ਜਿਹੜਾ ਉਹ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ। The implementation of constitution in totality in Jammu and Kashmir was not just the decision of government but was done keeping in view sentiments of 130 crore Indians। ਔਰ ਇਹ ਜਿਹੜਾ ਕੱਲਾ ਸਾਡੀ ਖੁਸ਼ੀ ਨਹੀਂ ਹੈ, 130 ਕਰੋੜ ਜਿਹੜੇ ਹਿੰਦੁਸਤਾਨੀ ਨੇ ਭਾਰਤੀ ਨੇ ਉਹਨਾਂ ਦੀ ਹੈ। ਔਰ ਇਹੀ ਲਾਈਜ਼ ਉਹਨੇ ਜਿਹੜਾ ਪੋਲੀਟੀਕਲ ਪਲੇਟਫਾਰਮ ਤੋਂ ਕਿਹਾ ਔਰ ਨਿਊਯਾਰਕ ਟਾਈਮਸ ਦੇ ਜਿਹੜਾ ਓਪੀਨੀਅਨ ਪੇਜ ਤੇ ਜਿਹਨੂੰ ਸਾਨੂੰ ਵੀਰ ਸਰ ਗੁਰਚਰਨ ਸਿੰਘ ਹੋਰਾਂ ਨੇ ਹਿਊਸਟਨ ਤੋਂ ਇਹ ਆਰਟੀਕਲ ਵੀ ਭੇਜਿਆ ਤੇ ਉਹਨਾਂ ਦਾ ਨਾਲ ਇੱਕ ਕਮੈਂਟ ਵੀ ਹੈ ਜਿਹੜਾ ਮੈਂ ਸਮਝਦਾ ਵੀ ਕਾਫੀ ਐਪਰੋਪਰੀਏਟ ਹੈ। ਇਹ ਉਹਨਾਂ ਨੇ ਕਾਲਮ ਉਹਨਾਂ ਨੇ ਕਿਹਾ ਕਿ ਮਾਈ ਫੀਲਿੰਗ ਇਜ਼ ਦੈਟ ਬਿਫੋਰ ਦਾ UN ਮੀਟ ਆਈ ਥਿੰਕ they will for propaganda purpose end curfews because they have already completed the first phase of their operation by killing activists or sending them off to far off jails and by creating fear through terror and night raids। ਕਿ ਵੀ ਇਹ ਜਦੋਂ ਤੱਕ UN ਸੈਸ਼ਨ ਸ਼ੁਰੂ ਹੋਣਾ ਇਹ ਉੱਥੋਂ ਕਰਫਿਊ ਚੁੱਕ ਦੇਣਗੇ ਕਿਉਂਕਿ ਆਲਰੇਡੀ ਉਹਨਾਂ ਨੇ ਪਹਿਲਾ ਫੇਜ਼ ਪੂਰਾ ਕਰ ਲਿਆ। ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਕਾ ਰਿਹਾ ਸੀ ਕਿ ਆਗਰੇ 'ਚ ਕਿੰਨੇ ਸੌ ਕਸ਼ਮੀਰੀ ਨੌਜਵਾਨ ਨੇ ਔਰ ਘਰਾਂ ਦੇ ਵਿੱਚ ਰਾਤ ਨੂੰ ਰੀਡ ਕਰਕੇ ਦਹਿਸ਼ਤ ਔਰ ਦੂਸਰੇ ਫੈਲਾ ਕੇ। ਹਾਫ ਦਾ ਇੰਡੀਆ ਡੈਫਿਕੇਟਸ ਇਨ ਦਾ ਓਪਨ। ਇੰਡੀਆ ਹੈਜ਼ 9 out of 10 most polluted cities in the world, the dirtiest slums anywhere in the world, thousands of farmer suicides, millions laid off workers, over 100 million without work, but Indian ambassador dangles lollipops of economic miracle in Kashmir। और मैं ये ਡੈਂਗਲਿੰਗ ਲੋਲੀਪੌਪ ਸੀ ਇਹਦੀ ਹੈਡਲਾਈਨ ਬਣਾਇਆ ਕਿ ਭਾਰਤ ਦਾ ਜਿਹੜੇ ਕਸ਼ਮੀਰ ਚ ਪ੍ਰੋਸਪੈਰਿਟੀ ਜਾ ਕੇ ਦੇਣਾ ਚਾਹੁੰਦੇ ਨੇ ਔਰ ਜਿਹੜਾ ਹਰਸ਼ਵਰਧਨ ਕਹਿ ਰਿਹਾ ਹੈ ਮੈਂ ਇਹ ਆਰਟੀਕਲ ਤਾਂ ਨਹੀਂ ਪੜ੍ਹ ਸਕਾਂਗਾ ਪਰ ਸਾਡੇ ਦਰਸ਼ਕ ਜਿਹੜੇ ਨੇ ਇਹ ਇੰਡੀਆ ਇਜ਼ ਬਿਲਡਿੰਗ ਅ ਮੋਰ ਪ੍ਰੋਸਪਰਸ ਕਸ਼ਮੀਰ ਇਹਦੇ ਥੱਲੇ ਗੂਗਲ ਕਰ ਸਕਦੇ ਨੇ। ਨਿਊਯਾਰਕ ਟਾਈਮਸ ਦਾ ਓਪੀਨੀਅਨ ਪੇਜ ਹੈ ਔਰ ਜਿਵੇਂ ਸਰ ਗੁਰਚਰਨ ਸਿੰਘ ਉਹਨਾਂ ਨੇ ਕਿਹਾ ਕਿ ਵੀ ਅੱਧਾ ਭਾਰਤ ਜਿਹੜਾ ਹੈ ਉਹ ਬਾਹਰ ਹੱਗਦਾ ਬਹਿ ਕੇ। ਉਹਨਾਂ ਦੇ ਕੋਲ 50% ਆਲਮੋਸਟ ਪਾਪੂਲੇਸ਼ਨ
ਉਹਨਾਂ ਦੇ ਕੋਲ ਲੈਟਰਿਨਸ ਨਹੀਂ ਨੇ। ਔਰ ਦੁਨੀਆ ਦੇ ਜਿਹੜੇ ਸਭ ਤੋਂ 10 ਗੰਦੇ ਸ਼ਹਿਰ ਨੇ ਉਹਨਾਂ ਚੋਂ 9 ਜਿਹੜੇ ਨੇ ਉਹ ਭਾਰਤ ਦੇ ਵਿੱਚ ਨੇ। ਔਰ ਸਭ ਤੋਂ ਗੰਦੇ ਜਿਹੜੇ ਸਲਮਸ ਨੇ, ਝੁੱਗੀਆਂ ਝੌਂਪੜੀਆਂ ਦੁਨੀਆ ਦੀਆਂ, ਉਹ ਭਾਰਤ ਦੇ ਵਿੱਚ ਨੇ। ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਆਤਮਘਾਤ ਕਰਦੇ ਨੇ। ਹੁਣ ਤੱਕ ਮਿਲੀਅਨਸ ਆਫ ਵਰਕਰਸ ਜਿਹੜੇ ਨੇ ਆਟੋ ਇੰਡਸਟਰੀ ਹੋਏ, ਦੂਸਰੇ ਸੈਕਟਰ ਹੋਣ, ਉਹ ਨੌਕਰੀਆਂ ਉਹਨਾਂ ਨੂੰ ਜਵਾਬ ਦੇ ਦਿੱਤਾ ਹੈ। ਔਰ ਓਵਰ 100 ਮਿਲੀਅਨ ਵਿਦਆਊਟ ਵਰਕ, ਇਹ ਇਹਨਾਂ ਦੀਆਂ ਹੀ ਫਿਗਰਸ ਨੇ। ਪਰ ਇਹ ਜਿਹੜਾ ਇੰਡੀਆ ਦਾ ਐਂਬੈਸਡਰ ਹੈ, ਇਹ ਲੋਲੀਪੌਪ ਜਿਹੜਾ ਉਹ ਦਿਖਾ ਰਿਹਾ ਕਸ਼ਮੀਰੀਆਂ ਦੇ ਨਾਂ ਤੇ ਕਿ ਜੀ ਅਸੀਂ ਜਿਹੜਾ ਉੱਥੇ ਪ੍ਰੋਸਪੈਰਿਟੀ ਲਿਆ ਦੇਾਂਗੇ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਕਿ ਵੀ ਇਹ ਅਕਸਰ ਇਹ ਕਿਹਾ ਜਾਂਦਾ ਸੀ ਕਿ ਭਾਈ ਸਿਆਸਤਦਾਨ ਜਿਹੜੇ ਨੇ ਉਹਨਾਂ ਦੇ ਵਾਅਦਿਆਂ ਬਾਰੇ ਇੱਕ ਸਾਦਾ ਪੰਜਾਬੀ ਸੀ ਕਿ ਸਿਆਸਤਦਾਨਾਂ ਦੇ ਲਾਰੇ ਵਿਆਹੇ ਵੀ ਕੁਆਰੇ ਨਹੀਂ, ਲੇਕਿਨ ਇਹਨਾਂ ਨੇ ਤਾਂ ਉਹ ਲਾਰਿਆਂ ਵਾਲੀ ਗੱਲ ਤਾਂ ਜੋ ਸੀ ਕਿ ਭਾਈ ਸਵਿਸ ਬੈਂਕਾਂ 'ਚ ਅਕਾਊਂਟ, ਸਭ ਦਾ ਵਿਕਾਸ, ਇਹ ਉਹ, ਹੁਣ ਇਹਨਾਂ ਨੇ ਜ਼ੁਲਮ ਦੀਆਂ ਵੀ ਹੱਦਾਂ ਟੱਪ ਦਿੱਤੀਆਂ ਨੇ। ਨਾਜ਼ੀਆਂ ਨੂੰ ਬੀਟ ਕਰਨ ਤੇ ਲੱਗੇ ਹੋਏ ਨੇ। ਝੂਠ ਦੀਆਂ ਵੀ ਸਿਖਰਾਂ ਜਿਹੜੀਆਂ ਨੇ ਇਹਨਾਂ ਨੇ ਛੋਹੀਆਂ ਹੋਈਆਂ ਨੇ। ਔਰ ਇਹ ਕਿਵੇਂ ਹਰ ਇੱਕ ਦੇ ਨਾਲ, ਇੱਕ ਮਾਈਨੋਰਿਟੀ ਦੇ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ, ਕਿਵੇਂ ਅਮਰੀਕਾ ਜਾ ਕੇ ਕਿਵੇਂ ਆਪਣੀਆਂ ਸਟੈਟਿਸਟਿਕਸ, ਇੰਨੇ ਮਿਲੀਅਨ ਜਿਹੜੇ ਨੇ ਉਹ ਇੰਡੀਅਨ ਨੇ ਅਮਰੀਕਾ ਦੇ ਵਿੱਚ, ਔਰ ਉਹਨੂੰ ਵੀ ਅੱਗੇ ਫਿਗਰ ਜਿਹੜੀ ਹੈ ਉਹ 50,000 ਹਿਊਸਟਨ 'ਚ ਹੋਣਗੇ ਕਹਿ ਕੇ ਉਹ ਸੱਚਮੁੱਚ ਹੀ ਬਣਾ ਦਿੱਤਾ ਵੀ 50,000 ਹੋਣਗੇ। ਔਰ ਅਸੀਂ ਦੂਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਵੀ ਇਹ ਜਿਹੜਾ ਹਾਊਡੀ ਮੋਦੀ ਹੈ ਇਹਨੂੰ ਕਿਵੇਂ ਚੈਲੰਜ ਕੀਤਾ। ਇੱਕ ਮਿਸਟਰ ਪਾਈਟ੍ਰਿਕ ਜਿਹੜੇ ਫਰੈਡਰਿਕ ਸ਼ਾਇਦ ਉਹਨਾਂ ਦਾ ਨਾਂ ਹੈ, ਆਫਮੀ ਆਰਗੇਨਾਈਜੇਸ਼ਨ, ਉਹਨਾਂ ਨੇ ਹਿਊਸਟਨ ਸਿਟੀ ਕਾਉਂਸਲ ਦੀ ਮੀਟਿੰਗ 'ਚ ਉਹਨਾਂ ਨੇ ਕਿਹਾ ਇਹ ਆਰਐਸਐਸ ਔਰ ਇਹਦਾ ਉਹਨੇ ਉਹ ਪੂਰਾ ਡੋਜ਼ੀਅਰ ਉੱਥੇ ਪੇਸ਼ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਨਹੀਂ ਹੈ ਕਿ ਵੀ ਇਹਨੂੰ ਤੁਸੀਂ ਹਾਊਡੀ ਮੋਦੀ ਕਹੋ। ਉਹਨਾਂ ਨੇ ਉਸੇ ਹੀ ਸਲੈਂਗ 'ਚ ਕਿਹਾ ਕਿ ਗੋ ਬੈਕ ਮੋਦੀ ਕੋ, ਅਲਵਿਦਾ ਮੋਦੀ। ਇਹ ਹਿਊਸਟਨ ਸ਼ਹਿਰ ਦਾ ਹੋਣਾ ਚਾਹੀਦਾ। ਸੋ ਉਹ ਅਸੀਂ ਦੂਸਰੇ ਸੈਗਮੈਂਟ 'ਚ ਕਰਾਂਗੇ। ਪਰ ਇਹਨਾਂ ਨੇ ਆਪਣੀ ਜਿਹੜੀ ਪ੍ਰੋਪੇਗੈਂਡਾ ਵਾਰ ਮਸ਼ੀਨ ਹੈ ਇੱਥੇ ਵੀ ਉਸੇ ਹੀ ਜ਼ੋਰ ਦੇ ਨਾਲ ਜਿਹੜੀ ਹੈ ਉਹ ਮਸ਼ੀਨ ਛਾਪ ਕੇ ਕਾਗਜ਼ ਸੁੱਟ ਰਹੀ ਹੈ। ਔਰ ਇਹਨਾਂ ਦੇ ਜਿਹੜੇ ਟੁੱਕੜ ਬੋਚ ਨੇ ਥਾਂ ਥਾਈਂ, ਜਿਹੜੇ ਇਹਨਾਂ ਦੇ ਫੀਲੇ ਨੇ, ਜਿਹੜੇ ਇਹਨਾਂ ਦੇ ਟੌਂਟ ਪਟੌਂਟ ਨੇ, ਉਹ ਉਸ ਸਾਰੇ ਝੂਠ ਨੂੰ ਜਿਹੜਾ ਹੈ ਉਹ ਪਰੋਸ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।